ਕਹਿੰਦਾ ਜਿਨ੍ਹਾਂ ਨੇ ਸਾਰੀ ਉਮਰ ਕਿਰਾਏ ਦੇ ਮਕਾਨਾਂ 'ਚ ਕੱਢੀ ਹੋਵੇ ਕਿਤੇ ਉਹਨਾਂ ਨੂੰ ਪੁੱਛ ਕੇ ਦੇਖੀ ਜੱਦੀ ਥਾਵਾਂ ਕਿਹਨੂੰ ਕਹਿੰਦੇ ਨੇ। ਜਿਨ੍ਹਾਂ ਦੀਆਂ ਨਿੱਕੇ ਨਿੱਕੀਆਂ ਦੀਆਂ ਟੁਰ ਜਾਣ ਨਾ ਕਿਤੇ ਉਹਨਾਂ ਨੂੰ ਪੁੱਛ ਕੇ ਦੇਖੀ ਮਾਵਾਂ ਕਿਹਨੂੰ ਕਹਿੰਦੇ। ਆਪਣਾ ਮਰੱਬੇ ਵੀਡੀਓ ਬਣਾਉਣੀ ਆ, ਫਿਰ ਬਾਪੂ ਤੋਂ ਡਰ ਲੱਗਣਾ ਕਿ ਇਹ ਹੁਣ ਕੀ ਕਹੂਗਾ। ਲੋ ਜੀ ਇਹ ਕੈਮਰਾ ਫੜਿਆ, ਉੱਧਰੋਂ ਟਰੈਕਟਰ ਫਸਿਆ ਹੋਣਾ, ਠੀਕ ਆ। ਉਹ ਮੈਂ ਕਿਸੇ ਨਾ ਕਿਸੇ ਨੂੰ ਕੈਮਰਾ ਫੜਾਇਆ ਹੋਣਾ, ਜਦੋਂ ਉਹਦੀ ਨਿਗਾਹ ਪੈ ਜਾਣੀ ਨਾ ਕੈਮਰੇ ਤੇ, ਉਹ ਨਾਲ ਹੀ ਉਹਨੇ ਜੁੜ ਜਾਣਾ। ਉਹਨੇ ਕਹਿਣਾ ਇੱਧਰ ਟਰੈਕਟਰ ਫਸਿਆ ਖੜਾ, ਤੁਸੀਂ ਕੈਮਰਾ ਲੈ ਕੇ ਫਿਰਦੇ ਆਲੇ ਦੁਆਲੇ। ਜਿੱਦਾਂ ਮੈਂ ਹੋਣਾ ਮੈਂ ਉੱਦਾਂ ਹੀ ਵੀਡੀਓ ਬਣਾ ਦੇਣੀ, ਠੀਕ ਆ। ਅਤੇ ਇੱਦਾਂ ਹੀ ਰੱਬ ਨੇ ਇੱਜ਼ਤ ਦਿੱਤੀ ਆ। ਜੋ ਉਹ ਸ਼ੋਅ ਕਰਾਓ, ਉਹ ਤੁਹਾਡਾ ਲੌਂਗ ਟਾਈਮ ਚੱਲੇਗਾ। ਜੇ ਤੁਸੀਂ ਕਹੋਗੇ ਨਾ ਕਿ ਮੈਂ ਹੁਣ ਥੋੜ੍ਹਾ ਜਿਹਾ ਚੇਂਜ ਕਰਕੇ ਕਹਿ ਲਓ ਕਿ ਮੈਂ ਸੂਟ ਬੂਟ ਹੋ ਕੇ, ਠੀਕ ਹੈ, ਮੈਂ ਕੋਈ ਟਰੈਕ ਸੂਟ ਪਾਵਾਂ, ਠੀਕ ਹੈ, ਕਿਸੇ ਚੰਗੀ ਜਿਹੀ ਲੋਕੇਸ਼ਨ 'ਤੇ ਜਾ ਕੇ ਚੰਗਾ ਵਿਊ ਲੈ ਕੇ DSLR ਨਾਲ ਵੀਡੀਓ ਬਣਾ ਕੇ ਪੋਸਟ ਕਰ ਦਿਆਂ, ਉਹ ਮੈਂ ਕਿੰਨੇ ਕੁ ਦਿਨ ਪਾ ਸਕਾਂਗਾ। ਜਦੋਂ ਚੰਗੇ ਸੀ ਉਦੋਂ ਕਿਹੜਾ ਕਿਸੇ ਨੇ ਗਲ ਹਾਰ ਪਾਤੇ, ਜਦੋਂ ਚੰਗੇ ਸੀ ਉਦੋਂ ਕਿਹੜਾ ਕਿਸੇ ਨੇ ਗਲ ਹਾਰ ਪਾਤੇ। ਹੁਣ ਅੱਕ ਕੇ ਕਈਆਂ ਦੇ ਜ਼ਿੰਦਗੀ 'ਚੋਂ ਪੰਨੇ ਪਾੜੇ ਆ। ਤੂੰ ਸਾਡੇ ਬਾਰੇ ਘੱਟ ਸੁਣਿਆ ਸੋਹਣਿਆ, ਅਸੀਂ ਮਾੜੇ ਨਹੀਂ, ਬਹੁਤ ਮਾੜੇ ਹਾਂ। अस्सलाम वालेकुम दोस्तों, ਤੁਸੀਂ ਜੁੜਿਓ ਸਾਡੇ ਚੈਨਲ ਪੰਜਾਬੀ ਲਹਿਰ ਤੇ। ਪੰਜਾਬੀ ਲਹਿਰ ਪੋਡਕਾਸਟ ਤੇ ਵੀ ਤੁਸੀਂ ਸਾਨੂੰ ਵੇਖ ਸਕਦੇ ਹੋ। ਫੇਸਬੁੱਕ ਤੇ ਨਵਾਂ ਪੇਜ ਬਣਾਇਆ, ਅਸੀਂ ਪੋਡਕਾਸਟ ਰਿਕਾਰਡ ਕਰੀਦੀ ਹੈ। ਇਹ ਸਾਰੇ ਪਲੇਟਫਾਰਮ ਤੇ, ਜਿਵੇਂ ਮੈਂ ਹਰ ਪੋਡਕਾਸਟ 'ਚ ਦੱਸਦਾ ਹੁੰਦਾ ਕਿ ਤੁਸੀਂ ਸਾਨੂੰ ਸੁਣ ਵੀ ਸਕਦੇ, ਜਿੱਥੇ ਵੇਖ ਨਹੀਂ ਸਕਦੇ ਉੱਥੇ ਸਾਨੂੰ ਸੁਣ ਵੀ ਸਕਦੇ। ਜਿਵੇਂ ਕਾਲੇ ਰੰਗ ਆ ਸਾਡੇ, ਤੇ ਉੱਥੇ ਸੁਣਨ ਨਾਲ ਲੱਗਦਾ ਵੀ ਪਤਾ ਨਹੀਂ ਬੰਦੇ ਕਿੱਡੇ ਇੰਟਲੈਕਚੁਅਲ ਤੇ ਸੋਹਣੇ। ਉਹ ਸਪੋਟੀਫਾਈ ਤੇ, ਐਮਾਜ਼ੋਨ ਤੇ, ਐਪਲ ਤੇ ਸਾਰੇ ਪਾਸੇ ਸਾਡੀ ਪੋਡਕਾਸਟ ਜਿਹੜੀ ਆਨਲਾਈਨ ਹੁੰਦੀ, ਉੱਤੇ ਵੇਖ ਸਕਦੇ ਹੋ। ਪੰਜਾਬੀ ਲਹਿਰ TV ਫੇਸਬੁੱਕ ਪੇਜ 'ਤੇ ਵੀ, ਪੰਜਾਬੀ ਲਹਿਰ TV YouTube ਚੈਨਲ 'ਤੇ, ਉਹਦੇ ਨਾਲ ਨਾਲ ਪੰਜਾਬੀ ਲਹਿਰ ਪੋਡਕਾਸਟ 'ਤੇ ਵੀ ਮੁਖਤਲਿਫ ਟੌਪਿਕਸ ਨੂੰ ਲੈ ਕੇ, ਪੰਜਾਬ ਨੂੰ ਲੈ ਕੇ ਖਾਸ ਤੌਰ 'ਤੇ, ਪੰਜਾਬ ਦੀ ਰਹਿਤਲ ਨੂੰ, ਇੱਥੋਂ ਦਾ ਰਹਿਣ ਸਹਿਣ ਨੂੰ ਲੈ ਕੇ, ਇੱਥੇ ਦੇ ਜਿਹੜੇ ਟੈਲੈਂਟਡ ਮੁੰਡੇ ਨੇ ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਜਿਹੜੀ ਛੋਟੀ ਮੋਟੀ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਦਾ। ਅੱਜ ਇਸੇ ਤਰ੍ਹਾਂ ਦਾ ਇੱਕ ਹੋਰ ਪੋਡਕਾਸਟ ਤੁਹਾਡੇ ਨਾਲ ਲੈ ਕੇ ਤੁਹਾਡੇ ਰੂਬਰੂ ਹਾਂ। ਸਾਡੇ ਨਾਲ ਨੇ ਸ਼ੌਰ ਸੰਧੂ ਵੈਲਕਮ ਜਨਾਬ ਸਾਡੇ ਪੋਡਕਾਸਟ 'ਚ। ਪੋਡਕਾਸਟ ਦਾ ਪਤਾ ਕੀ ਹੁੰਦਾ? ਨਹੀਂ ਜੀ, ਮੈਨੂੰ ਨਹੀਂ ਪਤਾ। ਅੱਛਾ, ਪਹਿਲੀ ਵਾਰੀ ਸੁਣਿਆ ਪੋਡਕਾਸਟ। ਅੱਛਾ, ਹਾਂਜੀ। ਇਹ ਹੁੰਦਾ ਵੈਸੇ ਵੀਡੀਓ ਹੀ ਆ। ਇਹ ਨਵੇਂ ਨਾਂ ਜਿੱਦਤ ਆਈ ਜਾਂਦੀ ਨਾ, ਜਿਵੇਂ ਉਹ ਕੁਛ ਨਾ ਕੁਛ ਬਦਲਣ ਦੇ। ਮੈਨੂੰ ਵੀ ਨਹੀਂ ਪਤਾ ਵੀ ਇਹ ਪੋਡਕਾਸਟ, ਮੈਂ ਕਿਹਾ ਮੈਂ ਨਾ ਕੋਈ ਪਜਾਮਾ ਰਹੇਗੀ। ਮੈਂ ਤਾਂ ਇੰਟਰਵਿਊ ਸਮਝਦਾ ਸੀ, ਇੰਟਰਵਿਊ ਯਾਨੀ ਕਿ ਇੰਟਰਵਿਊ ਸੁਣਿਆ ਹੁਣ ਤੱਕ ਵੀ, ਇੰਟਰਵਿਊ ਕਰਨਾ ਇਹ ਉਹ। ਪੋਡਕਾਸਟ ਹੁਣ ਸੁਣਿਆ ਸੀ ਇੱਥੇ ਆ ਕੇ। ਉਹ ਪੋਡਕਾਸਟ ਹੁੰਦਾ, ਮੈਨੂੰ ਵੀ ਨਹੀਂ ਪਤਾ। ਮੈਂ ਜਿਵੇਂ ਤੈਨੂੰ ਹੋ ਗਿਆ, ਮੈਂ ਕਿਹਾ ਵੀ ਪਤਾ ਨਹੀਂ ਕੋਈ ਕੱਪੜਿਆਂ ਨਾਲ ਪਾਉਣ ਵਾਲੀ ਕੁਛ ਹੈ। ਆਹੋ ਬਿਲਕੁਲ। ਵੈਸੇ ਤਾਂ ਹੁੰਦੀ ਹੈ ਵੀ ਸਟੂਡੀਓ 'ਚ ਬਹਿ ਕੇ ਆਮਣੇ ਸਾਹਮਣੇ ਬਹਿ ਕੇ ਗੱਲਾਂ ਕਰਦੇ, ਜਿਹੜੀ ਲੰਬੀ ਜਿਹੜੀ ਡਿਸਕਸ਼ਨ ਹੈ ਨਾ। ਹਾਂਜੀ ਹਾਂਜੀ। ਵੀ ਉਹ ਗੱਲ ਕਰਨਾ ਪੈਰ ਦੇ ਨਹੁੰ ਤੋਂ ਲਾ ਕੇ ਸਿਰ ਤੱਕ, ਵੀ ਸਾਰੀਆਂ ਗੱਲਾਂ ਕਰਨੀਆਂ, ਉਹਨੂੰ ਪੋਡਕਾਸਟ ਆਉਂਦੇ। ਤੇ ਪੋਡਕਾਸਟ ਸ਼ੇਅਰ ਹੁੰਦੀ ਆ। ਜਿਹੜੇ ਵੈਸੇ ਤੇ ਆਡੀਓ ਜਿਹੜੀ ਆ ਉਹ ਪੋਡਕਾਸਟ ਹੈ ਵੀ ਉਹ ਸਾਰੇ ਚੈਨਲਸ 'ਤੇ ਆਨ ਏਅਰ ਹੁੰਦੀ ਹੈ। ਤੁਸੀਂ ਰੇਡੀਓ ਕਹਿ ਸਕਦੇ ਹੋ ਦੂਜੀ ਸ਼ਕਲ 'ਤੇ। ਸਹੀ ਹੋ ਗਿਆ। ਤੇ ਹੁਣ ਕਿਉਂਕਿ ਜਦੀਦ ਦੌਰ ਆ, ਹੁਣ ਨਾਲ ਦੂਜੇ ਪਲੇਟਫਾਰਮ 'ਤੇ ਵੀ ਹਾਂਜੀ ਉਹਨੂੰ ਕਹਿੰਦੇ ਆ ਪੋਡਕਾਸਟ। ਮੈਨੂੰ ਵੀ ਹੁਣ ਹੀ ਪਤਾ ਲੱਗਾ। ਚਲੋ ਮੈਨੂੰ ਵੀ ਪਤਾ ਲੱਗ ਗਿਆ। ਸਹੀ ਹੋ ਗਿਆ। ਹੁਣ ਪੁੱਛੇ ਪੋਡਕਾਸਟ ਆਪਾਂ ਦੱਸ ਸਕਦੇ ਹਾਂ। ਬਿਲਕੁਲ ਦੱਸ ਸਕਦੇ ਹਾਂ ਪੋਡਕਾਸਟ। ਸ਼ੌਰ ਪਿੰਡ ਕਿਹੜਾ ਆਪਣਾ ਜਿੱਥੇ ਆਪਾਂ ਬੈਠੇ ਹਾਂ? ਆਪਣਾ ਪਿੰਡ ਹੈਗਾ ਜੀ 169 ਨੋਵੈਲ, ਤਹਿਸੀਲ ਚੀਚਾਵਤਨੀ, ਜ਼ਿਲ੍ਹਾ ਸਾਹੀਵਾਲ। ਹਾਂਜੀ। ਤੇ ਮੈਂ ਤਾਰਫ ਇਹਨੂੰ ਜਾਣਦੇ ਹੋਏ ਕਾਫੀ ਸਾਰੇ ਜਿਹੜੇ ਆਪਣਾ ਦੋਸਤ ਨੇ, ਇਹ ਇੰਸਟਾਗ੍ਰਾਮ ਤੇ ਬੜੇ ਫੇਮਸ ਨੇ ਦੋਵਾਂ ਪਾਸੇ, ਉੱਧਰ ਵੀ ਇੱਧਰ ਵੀ, ਬਲਕਿ ਪੂਰੀ ਦੁਨੀਆ ਤੇ ਬਹੁਤ ਸਾਰੀਆਂ ਫੈਨ ਨੇ, ਗੋਰੀਆਂ ਵੀ, ਕਾਲੀਆਂ ਵੀ, ਇੰਗਲੈਂਡ ਵਾਲੀਆਂ ਵੀ, UK ਵਾਲੀਆਂ ਵੀ। ਹੈ ਇਸ ਤਰ੍ਹਾਂ ਹੀ ਹੈ ਨਾ? ਹਾਂਜੀ। ਤੇ ਵਿਆਹ ਇਸ ਤੋਂ ਨਹੀਂ ਕਰਾਇਆ ਹਾਲੇ ਤੱਕ, ਵੀ ਉਹ ਵੇਖਣ ਡਿਆ ਵੀ ਹੁਣ ਕਿੱਧਰ ਨੂੰ ਜਾਣਾ ਮੈਂ। ਹੈ ਅੱਬੇ ਤੇ ਨਹੀਂ ਨਾ ਪਤਾ? ਸਾਰਾ ਕੁਝ ਹੀ ਪਤਾ ਜੀ। ਅੱਬਾ ਨੂੰ ਮੈਂ ਨਹੀਂ ਦੱਸਣਾ ਹੁੰਦਾ, ਲੋਕ ਹੀ ਦੱਸੀ ਰੱਖਦੇ। ਅੱਛਾ, ਹਾਂਜੀ। ਤੇ ਉਹ ਸਾਡੇ ਅਸਲ 'ਚ ਬਜ਼ੁਰਗ ਜਿਹੜੇ ਆ ਨਾ, ਉਹ ਸਿੱਧੇ ਸਾਦੇ ਨਾ, ਭੋਲੇ। ਤੇ ਸਾਡਿਆਂ ਨੂੰ ਨਹੀਂ ਪਤਾ, ਉਹ ਉਹਨਾਂ ਨੂੰ ਪਤਾ ਨਾ ਵੀ ਇਹ ਵੀਡੀਓ 'ਚ ਆਉਂਦਾ, ਫਿਲਮ 'ਚ, ਇਹਨੂੰ ਫਿਲਮ ਹੀ ਕਹਿ ਦਿੰਦੇ, ਫਿਲਮ 'ਚ ਆਉਂਦਾ। ਤੇ ਉਹ ਗਾਲਾਂ ਵੀ ਕੱਢਦੇ, ਤੁਸੀਂ ਇਹ ਕਿਹੜਾ ਕੰਮ ਸ਼ੁਰੂ ਕਰ ਲਿਆ। ਏਦਾਂ ਵੀ ਆ ਕਦੀ? ਬਿਲਕੁਲ ਜੀ, ਏਦਾਂ ਬੜੀ ਵਾਰੀ ਹੋਇਆ, ਕਿਤੇ ਇੱਕ ਵਾਰੀ ਹੋਇਆ। ਕਿਵੇਂ ਹੋਇਆ ਪਹਿਲੀ ਵਾਰੀ? ਉਹ ਸਾਡੇ ਨਾ ਇੱਥੇ ਮੈਂ ਜ਼ਿਆਦਾਤਰ ਪਹਿਲਾਂ ਤਾਂ ਬਣਾਉਂਦਾ ਸੀ ਟਰੈਕਟਰਾਂ ਦੀ ਵੀਡੀਓਜ਼ ਵਗੈਰਾ ਨਾ, ਯਾਨੀ ਕਿ ਸ਼ੁਰੂਆਤ ਜਦੋਂ ਮੈਂ ਟਿਕਟੋਕ ਸ਼ੁਰੂ ਕੀਤਾ ਨਾ,
ਉਸ ਟਾਈਮ ਜਦੋਂ ਮੈਂ ਟਿਕਟੋਕ ਸ਼ੁਰੂ ਕੀਤਾ ਨਾ, ਪਹਿਲੇ ਤਾਂ ਆਪਣਾ ਟਿਕਟੋਕ ਹੀ ਸੀ, 2018 ਸੀ ਮੇਰੇ ਖਿਆਲ ਕਿਦੋਂ ਸੀ, ਉਹ ਮਿਊਜ਼ੀਕਲੀ ਨਾਮ ਹੁੰਦਾ ਸੀ, ਤੇ ਮੈਂ ਇੰਝ ਹੀ ਨਾ ਵੀਡੀਓ ਸਕਰੋਲਿੰਗ ਕਰਦਾ ਰਹਿਣਾ ਤੇ ਬੜੀਆਂ ਅੱਛੀਆਂ ਲੱਗਣੀਆਂ, ਫਨੀ ਲੱਗਣੀਆਂ, ਹੱਸੀ ਜਾਣਾ ਬਹਿ ਕੇ, ਪੈਕੇ ਹੀ ਮੁੱਕ ਜਾਣਾ ਤੇ ਫਿਰ ਪੈਕੇ ਲਵਾ ਕੇ ਉੱਦਾਂ ਹੀ ਨਾ ਮੈਂ ਇੱਕ ਸੋਚਿਆ ਨਾ ਮੈਂ ਵੀ ਵੀਡੀਓ ਬਣਾ ਦਿਆਂ। ਉਹ ਖੈਰ ਨਾ ਮੈਂ ਰਹੀਦਾ ਤਾਂ ਮਰੱਬਿਆਂ ਦੇ ਵਿੱਚ ਹੀ ਸੀ, ਖੇਤਾਂ ਵਿੱਚ ਹੀ ਨਾ ਮੈਂ ਇੱਦਾਂ ਹੀ ਟਰੈਕਟਰ ਦੀ ਨਾ ਵੀਡੀਓ ਬਣਾਤੀ, ਠੀਕ ਆ, ਹਲ ਵਾਂਦਿਆਂ ਦੀ, ਤੇ ਉੱਤੇ ਗਾਣਾ ਲਾ ਦਿੱਤਾ ਕੋਈ ਵੀ, ਮਤਲਬ ਕਿ ਨਾ ਸਿੱਧੂ ਮੂਸੇ ਵਾਲਾ ਦਾ ਇਹ ਉਹ ਥੋੜ੍ਹਾ ਜਿਹਾ ਰੋਹ ਵਾਲਾ ਗਾਣਾ ਲਾ ਦਿੱਤਾ, ਤੇ ਉਧਰੋਂ ਟਰੈਕਟਰ ਵੀ ਸਾਡਾ ਨਵਾਂ ਹੀ ਸੀ, ਜ਼ੀਰੋ ਕਢਾਇਆ ਸੀ, ਲੈ ਉੱਤੇ 4 ਵਿਊਜ਼ ਆ ਗਿਆ, ਮੈਨੂੰ ਪਤਾ ਲੱਗ ਗਿਆ ਵੀ ਇੰਝ ਹਿਸਾਬ ਕਿਤਾਬ ਹੋਣਾ। ਉਸ ਤੋਂ ਮੈਨੂੰ ਬਾਅਦ ਨਾ ਚਸਕਾ ਜਿਹਾ ਪੈ ਗਿਆ ਕਿ ਨਾ ਚਲੋ ਮਤਲਬ ਕਿ ਵੀਡੀਓ ਬਣਾਵਾਂ ਤੇ ਵਿਊਜ਼ ਆਉਂਦੇ ਆ ਤੇ ਚੰਗਾ ਲੱਗਦਾ, ਠੀਕ ਆ। ਉਸ ਤੋਂ ਬਾਅਦ ਮੈਂ ਆਪਣਾ ਮਰੱਬੇ ਵੀਡੀਓ ਬਣਾਉਣੀਆਂ, ਫਿਰ ਬਾਪੂ ਤੋਂ ਡਰ ਲੱਗਣਾ ਕਿ ਇਹ ਹੁਣ ਕੀ ਕਹੂਗਾ, ਲੋ ਜੀ ਇਹ ਕੈਮਰਾ ਫੜਿਆ, ਉਧਰੋਂ ਟਰੈਕਟਰ ਫਸਿਆ ਹੋਣਾ, ਠੀਕ ਆ, ਉਹ ਮੈਂ ਕਿਸੇ ਨਾ ਕਿਸੇ ਨੇ ਕੈਮਰਾ ਫੜਾਇਆ ਹੋਣਾ, ਜਦੋਂ ਉਹਦੀ ਨਿਗਾਹ ਪੈ ਜਾਣੀ ਨਾ ਕੈਮਰੇ ਤੇ, ਉਹ ਨਾਲ ਹੀ ਉਹਨੇ ਜੁੜ ਜਾਣਾ, ਉਹਨੇ ਕਹਿਣਾ ਤੇ ਟਰੈਕਟਰ ਫਸਿਆ ਖੜਾ, ਤੁਸੀਂ ਕੈਮਰਾ ਲੈ ਕੇ ਫਿਰਦੇ ਆਲੇ ਦੁਆਲੇ, ਠੀਕ ਹੈ, ਸਾਡੀ ਇਹ ਤਾਂ ਟੈਨਸ਼ਨ ਆ। ਬਾਬਿਆਂ ਨੇ ਹੁੰਦਾ ਵੀ ਤੇਲ ਵੱਧ ਲੱਗ ਜਾਣਾ ਜਿੰਨੀ ਦੇਰ ਨਾਲ ਵੀਡੀਓ ਬਣਾਉਣੀ ਨਾ, ਉਹਨੇ ਨਿਕਲ ਜਾਣਾ। ਬਿਲਕੁਲ ਇਦਾਂ ਹੀ ਆ। ਤੇ ਕਈ ਵਾਰ ਇਦਾਂ ਵੀ ਹੋਇਆ ਕਿ ਸਾਡਾ ਜਿਹੜਾ ਮੁਲਾਜ਼ਮ ਹੁੰਦਾ ਸੀ ਨਾ, ਉਹਨੂੰ ਮੈਂ ਕੈਮਰਾ ਫੜਾ ਦੇਣਾ ਵੀ ਜਾ ਉੱਥੇ ਖੜੋ ਜਾ, ਉਹ ਹਾਰਵੈਸਟਰ ਲੱਗੀ ਹੋਣੀ ਕਈ ਵਾਰੀ, ਤੇ ਉਹਨੂੰ ਫੜਾ ਦੇਣਾ ਵੀ ਆਹ ਲੈ ਫੜ। ਇੱਕ ਉਹਨੂੰ ਕਈ ਵਾਰ ਇਦਾਂ ਵੀ ਹੋਇਆ ਕਿ ਉਹ ਕਲਿੱਕ ਕਰਨਾ ਹੀ ਭੁੱਲ ਜਾਂਦੇ ਆ, ਕੈਮਰਾ ਫੜ ਕੇ ਇੰਝ ਬਣਾਈ ਜਾਣਾ, ਮੈਂ ਦੇਖਣਾ ਵੀ ਬੜੀ ਵੀਡੀਓ ਬਣ ਰਹੀ ਹੋਣੀ ਆ, ਬਾਅਦ 'ਚ ਦੇਖਾਂਗਾ ਚੈੱਕ ਕਰਾਂਗਾ ਤੇ ਉਹ ਕੁਛ ਵੀ ਨਹੀਂ ਅੱਗੇ। ਤੇ ਉਹ ਬੰਦਾ ਜਿਹੜਾ ਹੁੰਦਾ ਸੀ, ਜਿਹੜਾ ਕੰਮ ਵਾਲਾ ਹੁੰਦਾ ਸੀ, ਉਹਨੂੰ ਮੈਂ ਕੈਮਰਾ ਫੜਾ ਦੇਣਾ ਕਿ ਆਹ ਵੀਡੀਓ ਬਣਾ, ਠੀਕ ਆ, ਮੈਂ ਕੰਮ ਕਰਨ ਲੱਗ ਪੈਣਾ, ਤੇ ਉਹ ਜਦੋਂ ਅੱਬੂ ਨੇ ਦੇਖਣਾ ਨਾ ਵੀ ਬੰਦਾ ਕਿੱਧਰ ਗਿਆ, ਮੈਂ ਉਹ ਲੀਆਂ ਵੱਢਣੀਆਂ ਜਾਂ ਕੁਛ ਇਦਾਂ ਦਾ ਕੰਮ ਸ਼ਮ ਕਰਨਾ, ਉਹਨੇ ਦੇਖਣਾ, ਉਹਨੇ ਕੈਮਰਾ ਫੜਿਆ ਹੋਣਾ, ਮੋਬਾਈਲ ਮੇਰਾ ਫੜਿਆ ਹੋਣਾ, ਉਹਨੇ ਕਹਿਣਾ ਯਾਰ ਕਿਹੜੇ ਕੰਮ ਪਿਆ, ਕੰਮ ਦੇ ਦਿਨ ਹੁੰਦੇ ਆ ਤੇ ਤੂੰ ਕੈਮਰਾ ਫੜਿਆ ਹੁੰਦਾ। ਤੇ ਏਦਾਂ ਕਈ ਵਾਰੀ ਹੋਇਆ ਕਿ ਯਾਨੀ ਕਿ ਬਾਪੂ ਇੱਥੋਂ ਫਿਰ ਸਟਾਰਟ ਹੋਇਆ, ਤੇ ਗਾਲਾਂ ਤੋਂ ਸਟਾਰਟ ਹੋਇਆ ਦਾ ਮਤਲਬ। ਹਾਂਜੀ, ਵੀ ਉਹ ਗੁੜਤੀ ਜਾਂਦੇ ਵੀ ਨਾ, ਵੀ ਉਹ ਨਿਆਣਾ ਜੰਮਦਾ ਗੁੜਤੀ ਮਿਲਦੀ, ਇਹ ਤਾਂ ਸੋਸ਼ਲ ਮੀਡੀਆ ਤੇ ਤੂੰ ਜੰਮਿਆ ਫਿਰ ਗੁੜਤੀ ਗਾਲਾਂ ਦੀ ਲੱਭੀ। ਹਾਂਜੀ ਬਿਲਕੁਲ। ਉਹ ਸਾਡੇ ਹੁੰਦਾ ਇਸ ਤਰ੍ਹਾਂ ਹੀ ਅਕਸਰ ਨਾ, ਵੀ ਸਾਡੇ ਨਹੀਂ ਉਹਨਾਂ ਨੂੰ ਬਜ਼ੁਰਗਾਂ ਨੂੰ ਪਤਾ। ਅਸਲ ਵਿੱਚ ਮੈਂ ਅਕਸਰ ਰਾਤੀ ਵੀ ਗੱਲ ਕਰਨ ਡਿਆ ਵੀ ਸਾਡੇ ਗਾਣਿਆਂ ਨੂੰ, ਫਿਲਮਾਂ ਨੂੰ, ਮੀਡੀਆ ਨੂੰ ਉਹ ਇੱਕ ਸਪੈਸੀਫਿਕ ਇੱਕ ਉਹ ਕਮਿਊਨਿਟੀ ਨਾਲ ਜੋੜ ਦਿੱਤਾ ਗਿਆ ਨਾ, ਵੀ ਲਾਹੌਰ ਵਾਲੀ ਕਮਿਊਨਿਟੀ ਨਾਲ, ਵੀ ਇਹ ਤੇ ਉਹ ਹੀ ਨੇ। ਹਾਂਜੀ ਬਿਲਕੁਲ। ਤੇ ਉਹ ਉਹਨਾਂ ਦੇ ਦਜ਼ੇਨਾਂ ਦੇ ਵਿੱਚ ਉਹ ਹੀ ਆ, ਲੇਕਿਨ ਇਹ ਫੀਲਡ ਬੜੀ ਵੱਡੀ, ਆਰਟਿਸਟਾਂ ਦਾ ਬੜਾ, ਜਿਹੜੇ ਵਧੀਆ ਆਰਟਿਸਟ ਨੇ ਉਹਨਾਂ ਦਾ ਬੜਾ ਮੁਕਾਮ ਜਾਂ ਜਿਹੜੇ ਇਹ ਯੂਜ਼ ਕਰਦੇ ਨੇ। ਲੇਕਿਨ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ, ਉਹ ਬਜ਼ੁਰਗ ਸਾਡੇ ਇਸ ਤਰ੍ਹਾਂ ਵੀ ਸੋਚਦੇ ਨੇ, ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁਣ ਬਦਲਣ ਡਈ ਮਿੱਥ। ਹਾਂਜੀ ਬਿਲਕੁਲ ਸੋਚਦੇ ਆ ਕਿ ਕਿਉਂਕਿ ਅਕਸਰ ਥਾਵਾਂ 'ਤੇ ਜਾਈਦਾ ਨਾ, ਜਦੋਂ ਕਿਤੇ ਕੰਮ ਵੀ ਜਾਈਏ, ਤੇ ਜਿਹੜੇ ਬੰਦੇ ਨਾਲ ਕੰਮ ਹੁੰਦਾ ਉਹ ਅਗਲਾ ਪਹਿਲਾਂ ਹੀ ਦੇਖ ਕੇ ਕਹਿੰਦਾ ਹਾਂਜੀ ਤੁਸੀਂ ਸ਼ਊਰ ਸੰਧੂ ਸਾਹਿਬ, ਠੀਕ ਆ। ਉਦੋਂ ਫਿਰ ਨਾ ਮਤਲਬ ਕਿ ਜਦੋਂ ਬਾਪੂ ਸਾਹਿਬ ਵੀ ਦੇਖਦੇ ਆ ਕਿ ਇਹ ਮਤਲਬ ਕਿ ਪਹਿਲਾਂ ਹੀ ਜਾਣਦਾ ਵੀ ਕੋਈ ਤਾਂ ਗੱਲਬਾਤ ਹੈ ਨਾ, ਫਿਰ ਤਾਂ ਹੀ ਅਗਲਾ ਬੰਦਾ ਜਾਣਦਾ, ਤੇ ਉੱਥੋਂ ਥੋੜਾ ਜਿਹਾ ਉਹਨਾਂ ਦਾ ਜ਼ੇਨ ਚੇਂਜ ਹੁੰਦਾ ਕਿ ਨਹੀਂ ਯਾਰ ਠੀਕ ਆ, ਚਲੋ ਲੱਗਿਆ ਰਵੇ, ਇੰਜੋਏ ਕਰਦਾ ਕਰੀ ਰੱਖੇ, ਨਾਲੇ ਆਪਣਾ ਕੰਮ ਕਰਦੇ ਨਾਲੇ। ਹਾਂਜੀ ਬਿਲਕੁਲ। ਅੱਛਾ, ਜਿਹੜੀਆਂ ਰੀਲਸ ਨੇ, ਜਿਹੜੀਆਂ ਟਿਕਟੋਕ ਜਾਂ ਰੀਲਸ ਨੇ, ਟਿਕਟੋਕ ਦੀ ਗੱਲ ਨਹੀਂ ਕਰਦਾ ਕਿਉਂਕਿ ਬਹੁਤਾ ਤੁਸੀਂ ਰੀਲਸ ਤੇ ਜੇ। ਹਾਂਜੀ ਬਿਲਕੁਲ। ਕੰਮ ਹੀ ਇੰਸਟਾਗ੍ਰਾਮ ਤੇ ਬਹੁਤਾ। ਕਿਸ ਨਾਂ ਤੋਂ ਆਈਡੀ? ਸ਼ਊਰ ਸੰਧੂ। ਹਾਂਜੀ, ਸ਼ਊਰ ਸੰਧੂ ਦੇ ਨਾਮ ਤੋਂ ਆਈਡੀ ਇੰਸਟਾਗ੍ਰਾਮ। ਅੱਛਾ, ਇਹ ਕਿਸ ਤਰ੍ਹਾਂ ਮਤਲਬ ਵੀ ਲੋਕ ਤੇ ਜਿਵੇਂ ਮੈਂ ਅੱਗੇ ਗੱਲ ਕਰਨ ਡਿਆ ਵੀ ਉਹ 58 ਸਕਿੰਟ ਕਿਸੇ ਹੋਰ ਸ਼ਾਇਦ ਵੀਡੀਓ ਤੇ 2 ਸਕਿੰਟ ਮੂੰਹ ਦੀ, ਉਹ ਬਹੁਤੀਆਂ ਉਹ ਚੱਲਦੀਆਂ ਵੀਡੀਓ ਨਾ। ਹਾਂਜੀ ਬਿਲਕੁਲ। ਤੇ ਜਾਂ ਫਿਰ ਨੱਚਣ ਗਾਉਣ ਟੱਪਣ ਦੀ, ਤੇ ਆਪਣਾ ਪੰਜਾਬ ਵਿਖਾਉਣਾ, ਪੰਜਾਬ ਦੇ ਰੰਗ ਵਿਖਾਉਣੇ, ਆਪਣੀਆਂ ਖੇਤ ਵਿਖਾਉਣਾ, ਇਹ ਦਿਮਾਗੇ ਕਿਸ ਤਰ੍ਹਾਂ ਵੀ ਆਪਾਂ ਇਹ ਤੋਂ ਇਹ ਮੈਂ ਅਕਸਰ ਆਉਂਦਾ ਨਾ, ਵਕਾਰ ਦੇ ਨਾਲ ਗੱਲ ਹੁੰਦੀ ਹੈ ਵੀ ਰੱਬ ਜਿਹੜਾ ਇੱਜ਼ਤ ਦਿੰਦਾ ਨਾ, ਹਾਂਜੀ, ਉਹ ਰੱਬ ਇੱਕ ਪਿੰਡ 'ਚ ਬੈਠਿਆਂ ਤੱਕ ਵੀ ਜਿਹੜਾ ਨਾ, ਉਹ ਇਹ ਨਹੀਂ ਹੈ ਵੀ ਰੱਬ ਸਾਰਿਆਂ ਦਾ। ਜ਼ਰੂਰੀ ਨਹੀਂ ਹੈ ਵੀ ਬੰਦਾ ਲਾਹੌਰ ਬੈਠਾ, ਕਰਾਚੀ ਬੈਠਾ, ਬੰਬੇ ਬੈਠਾ, ਵੀ ਉਹਨੂੰ ਹੀ ਇੱਥੋਂ ਮੀਡੀਆ ਤੋਂ ਇੱਜ਼ਤ ਲੱਭਣੀ, ਇੱਕ ਪਿੰਡ 'ਚ ਬੈਠਾ ਉਹਨੂੰ ਵੀ ਲੱਭ ਜਾਣੀ। ਬਿਲਕੁਲ। ਮੈਂ ਪਿੰਡ 'ਚ ਹੀ ਹਾਂ, ਹੁਣ ਤੱਕ ਮੈਂ ਕਿਤੇ ਨਹੀਂ ਗਿਆ, ਮੈਂ ਕਿਸੇ ਨਾਲ ਜਾ ਕੇ ਮੈਂ ਮਿਲਿਆ ਨਹੀਂ। ਮੇਰਾ ਬੜੀ ਦਿਲੀ ਖੁਆਇਸ਼ ਸੀ ਤੁਹਾਨੂੰ ਵੀ ਮਿਲਣ ਦੀ, ਠੀਕ ਆ। ਮੈਂ ਸਮੀ ਨੂੰ ਵੀ ਕਿਹਾ ਸੀ, ਪਿਛਲੀ ਵਾਰੀ ਸ਼ਾਇਦ ਤੁਸੀਂ ਆਏ ਵੀ ਸੀ, ਤੇ ਮੇਰਾ ਦਿਲ ਸੀ ਮੈਂ ਆਵਾਂ, ਲੇਕਿਨ ਮੈਂ ਕੰਮ 'ਚ ਫਸਿਆ ਹੋਇਆ ਸੀ, ਠੀਕ ਹੈ। ਤੇ ਮੈਂ ਕਿਸੇ ਪਾਸੇ ਨਹੀਂ ਗਿਆ, ਕਿਸੇ ਨਾਲ ਜਾ ਕੇ ਮੈਂ ਵੀਡੀਓਜ਼ ਨਹੀਂ ਬਣਾਈਆਂ, ਜਾਂ ਕਹਿ ਲਓ ਕਿ ਲਾਹੌਰ ਜਾ ਕੇ ਮੈਂ ਕਿਸੇ ਹੁਣ ਟਿਕਟੋਕਰਾਂ ਨਾਲ ਜਾ ਕੇ ਮੈਂ ਵੀਡੀਓ ਬਣਾਵਾਂ, ਮੈਂ ਫੇਮਸ ਹੋ ਜਾਵਾਂ। ਮੈਂ ਇੱਥੇ ਪਿੰਡ ਦੇ ਵਿੱਚ ਰਹਿ ਕੇ ਹੀ ਮੈਂ ਇੱਥੇ ਪੰਜਾਬੀ ਕਲਚਰ ਹੀ ਦਿਖਾ ਕੇ, ਪੰਜਾਬ ਦਾ ਰਹਿਣ ਸਹਿਣ ਜਿੱਦਾਂ ਮੈਂ ਹੋਣਾ ਮੈਂ ਉੱਦਾਂ ਹੀ ਵੀਡੀਓ ਬਣਾ ਦੇਣੀ, ਠੀਕ ਆ। ਤੇ ਇੱਦਾਂ ਹੀ ਰੱਬ ਨੇ ਇੱਜ਼ਤ ਦਿੱਤੀ ਆ। ਉਹ ਇਹ ਹੈ ਨਾ, ਮੈਥੋਂ ਗੱਲ ਆ ਨਾ ਵੀ ਅਸੀਂ ਆਨੇ ਆ ਵੀ ਹੁਣ ਦੀ ਜਿਹੜੀ ਜਨਰੇਸ਼ਨ ਹੈ ਨਾ, ਉਹ ਸਮਝਦੀ ਆ ਵੀ ਸ਼ਾਇਦ ਉਰਦੂ ਬੋਲਿਆ ਜਾਂ ਇੰਗਲਿਸ਼ ਬੋਲਿਆ ਜਾਂ ਲੱਤਾ ਚੰਗਾ ਪਾਇਆ ਜਾਂ ਕਿਸੇ ਚੰਗੀ ਥਾਂ ਜਾਇਆ, ਤੇ ਅਸੀਂ ਉਹ ਵੀਡੀਓ ਬਣਾਵਾਂਗੇ ਜਾਂ ਪੋਸਟ ਕਰਾਂਗੇ, ਜਾਂ ਕਿਸੇ ਐਕਟਰ ਨਾਲ ਬਣਾਇਆ ਅਸੀਂ ਫੇਰ ਹੀ ਫੇਮਸ ਹੋਵਾਂਗੇ।
ਹਾਂਜੀ ਇਹ ਗੱਲ ਮਿਥ ਬਿਲਕੁਲ ਨਹੀਂ ਹੈ ਵੀ ਤੁਸੀਂ ਆਪਣੀ ਜ਼ੁਬਾਨ 'ਚ ਆਪਣੇ ਕਲਚਰ 'ਚ ਰਹਿ ਕੇ ਵੀ ਜੋ ਹੋ ਉਹ ਸ਼ੋਅ ਕਰਾਓ, ਉਹ ਤੁਹਾਡਾ ਲੌਂਗ ਟਾਈਮ ਚੱਲੇਗਾ। ਜੇ ਤੁਸੀਂ ਕਹੋਗੇ ਨਾ ਕਿ ਮੈਂ ਹੁਣ ਥੋੜਾ ਜਿਹਾ ਚੇਂਜ ਕਰਕੇ ਕਹਿ ਲਓ ਕਿ ਮੈਂ ਸੂਟ ਬੂਟ ਹੋ ਕੇ, ਠੀਕ ਹੈ, ਮੈਂ ਕੋਈ ਟਰੈਕ ਸੂਟ ਪਾਵਾਂ, ਠੀਕ ਹੈ, ਕਿਸੇ ਚੰਗੀ ਜੀ ਲੋਕੇਸ਼ਨ ਤੇ ਜਾ ਕੇ ਚੰਗਾ ਵਿਊ ਲੈ ਕੇ DSLR ਨਾਲ ਵੀਡੀਓ ਬਣਾ ਕੇ ਪੋਸਟ ਕਰ ਦਿਆਂ, ਉਹ ਮੈਂ ਕਿੰਨੇ ਕੁ ਦਿਨ ਪਾ ਸਕਾਂਗਾ। ਮੈਂ ਡੇਲੀ ਤਾਂ ਨਹੀਂ ਨਾ ਕੋਈ ਸੂਟਡ ਬੂਟਡ ਹੋ ਕੇ ਤੇ ਕੋਈ DSLR ਲੈ ਕੇ ਤੇ ਮੈਂ ਵੀਡੀਓ ਬਣਾ ਕੇ ਪੋਸਟ ਕਰਾਂਗਾ। ਇਦਾਂ ਨਹੀਂ ਹੋਣਾ। ਮੈਂ ਹੁਣ ਜਿੱਦਾਂ ਦਾ ਹੈਗਾ ਨਾ ਮੈਂ ਉਦਾਂ ਦੀ ਵੀਡੀਓ ਪਾਵਾਂਗਾ। ਮੈਂ ਤੁਰੇ ਜਾਂਦਾ ਵੀ ਵੀਡੀਓ ਪਾ ਦਾਂਗਾ ਨਾ ਤੇ ਉਹ ਮੇਰਾ ਲੋਕ ਪਸੰਦ ਕਰਨਗੇ ਕਿ ਇਹ ਜੋ ਹੈ ਨੈਚੁਰਲ ਲੋਕ ਨੇਚਰ ਵੇਖਣਾ ਚਾਹੁੰਦੇ, ਨੈਚੁਰਲ ਜੋ ਚੀਜ਼ਾਂ ਨੇ ਨਾ। ਅਸੀਂ ਟੂਲ ਤੇ ਬੈਠੇ ਆ, ਅਸੀਂ ਇਹ ਵੀ ਆਂਦੇ ਵੀ ਯਾਰ ਨਹੀਂ ਆ ਨਹੀਂ ਆਪਾਂ ਕਿੱਥੇ ਚੰਗੀ ਐਸੀ ਜਗ੍ਹਾ ਜਾਈਏ, ਲੇਕਿਨ ਨਹੀਂ, ਲੋਕਾਂ ਦੀ ਅਟਰੈਕਸ਼ਨ, ਲੋਕ ਪਸੰਦ ਇਹਨਾਂ ਚੀਜ਼ਾਂ ਨੂੰ ਕਰਦੇ ਨੇ ਜੋ ਅਸਲ ਨੇਚਰ ਹੈ। ਹਾਂਜੀ ਬਿਲਕੁਲ। ਇਹ ਸੋਸ਼ਲ ਮੀਡੀਆ ਜਿਹੜਾ ਨਾ, ਜਦੋਂ ਆਪਾਂ ਟੀਵੀ ਦੀਆਂ ਉਹ ਗੱਲ ਕਰਦੇ ਉਹ ਲਹਿਦਾ ਮੈਟਰ ਹੋਏਗਾ। ਹਾਂਜੀ, ਮਤਲਬ ਉਹਨਾਂ ਦਾ ਆਪਾਂ ਪਲੇਟਫਾਰਮ ਨੇ ਉਹ ਆਪਣੇ ਹਿਸਾਬ ਦੇ ਨਾਲ ਉਹਨੂੰ ਮੈਨੇਜ ਕਰਦੇ ਨੇ ਕਿ ਸੋਸ਼ਲ ਮੀਡੀਆ ਤੇ ਜੋ ਅਸਲ ਹੈ ਉਹ ਹੈ। ਅਸੀਂ ਰਾਤੀ ਇੱਥੇ ਸੁੱਤੇ ਹਾਂ ਤੇ ਉਹ 2:30 ਵਜੇ ਮੀਂਹ ਪੈ ਗਿਆ ਤੇ ਉਹ ਘਰ ਦੂਰ ਆ, ਹੁਣ ਮੰਜੇ ਚੁੱਕੇ ਇੱਕ ਬੰਦੇ ਸਾਡੇ ਕੋਲ ਮੰਜਾ ਨਾ ਚੁੱਕਿਆ ਜਾਏ। ਉਹ ਇਹ ਵੀ ਹੁੰਦਾ ਸੀ ਨਾ ਵੀ ਹੁਣ ਆਪਾਂ ਵੀ ਡੇਰੇ ਡੂਰੇ ਤੇ ਰਹਿੰਦੇ, AC ਉਸੀ ਵਾਲਾ ਕੰਮ ਤੇ ਹੋਣਾ ਆ ਵੀ ਉਹ ਛੱਤ ਤੇ ਸੌਣਾ, ਮੱਛਰ ਮੁੱਛਰ ਤੋਂ ਡਰਦੇ ਆ, ਰਾਤ ਮੀਂਹ ਆ ਜਾਣਾ। ਹਾਂਜੀ ਬਿਲਕੁਲ। ਇਦਾਂ ਦਾ ਵੀ ਹੁੰਦਾ, ਹਜੇ ਤੱਕ ਹੈ ਜੁਗਾੜ ਹਿਸਾਬ ਕਿਤਾਬ ਕਿ AC ਵਾਲੇ ਹੋ ਗਏ ਹੁਣ ਤੁਸੀਂ? ਨਹੀਂ AC ਵਾਲੇ ਅਸੀਂ ਕੋਈ ਨਹੀਂ ਹੈਗੇ। ਸਾਡਾ ਘਰ ਜਿਹੜਾ ਨਾ ਯਾਨੀ ਕਿ ਉੱਦਾਂ ਹੀ ਆ ਜਿੱਦਾਂ ਆਮ ਘਰ ਹੁੰਦੇ ਆ, ਨਾ ਕੋਈ ਸਾਡੇ AC ਆ ਤੇ ਨਾ ਸਾਡੇ ਤਾਂ, ਸਾਡਾ ਸਮਝ ਲਓ ਇੱਕ ਨਾ ਘਰ ਨਹੀਂ ਆ, ਸਾਡਾ ਤਾਂ ਮਕਾਨ ਹੀ ਆ। ਕਿਉਂਕਿ ਸਾਡੇ ਤੁਹਾਨੂੰ ਅੱਗੇ ਵੀ ਮੈਂ ਦੱਸਿਆ ਸੀ ਮੇਰੀ ਵਾਲਦਾ ਜਿਹੜੀ ਨਾ 10 ਸਾਲ ਹੋ ਗਿਆ ਉਹ ਫੌਤ ਹੋ ਗਈ ਸੀ। ਉਸ ਤੋਂ ਬਾਅਦ ਘਰ ਆਪ ਹੀ ਸਾਂਭਿਆ ਹੋਇਆ। ਵੱਡਾ ਭਾਈ ਮੇਰਾ ਜਿਹੜਾ ਆਸਟ੍ਰੇਲੀਆ ਚਲਾ ਗਿਆ, ਠੀਕ ਆ। ਛੋਟਾ ਜਿਹੜਾ ਮੇਰਾ ਉਹ ਯੂਨੀਵਰਸਿਟੀ ਚਲੇ ਜਾਂਦਾ। ਮੈਂ ਤੇ ਵਾਲਾ ਸਾਹਿਬ ਹੁੰਦੇ ਆ। ਵਾਲਾ ਸਾਹਿਬ ਮੇਰੇ ਉਂਝ ਡੇਰੇ ਰਹਿੰਦੇ ਆ ਤੇ ਘਰ ਮੇਰਾ ਇੰਝ ਹੀ ਜਿਵੇਂ ਹੌਸਲਾ ਹੁੰਦਾ ਸਮੀ ਨੇ ਦੇਖਿਆ। ਮਤਲਬ ਕਿ ਹੌਸਲਾ ਨਹੀਂ ਮੈਂ ਸਮੀ ਕੋ ਪੁੱਛਦਾ ਰਹਿੰਦਾ, ਸੁਣਦਾ ਰਹਿੰਦਾ ਨਾ। ਹਾਂਜੀ, ਵੀ ਇਹ ਬੜੀ ਵੱਡੀ ਗੱਲ ਵੀ ਚਲੋ ਅੱਲਾਹ ਪਾਕ ਵਾਲਦਾ ਨੂੰ ਜੰਨਤ 'ਚ ਜਗ੍ਹਾ ਦੇਵੇ, ਸਾਰੇ ਜਾਣਾ ਵਾ। ਦੁੱਖ ਤੇ ਬੜਾ ਹੁੰਦਾ ਵੀ ਹੁਣ ਵਾਲਾ ਸਾਹਿਬ ਨੂੰ ਰੋਟੀ ਪਕਾ ਕੇ ਖਵਾ ਕੇ ਫਿਰ ਕਿਸੇ ਪਾਸੇ ਜਾਣਾ, ਇਦਾਂ ਹੀ? ਹਾਂਜੀ ਬਿਲਕੁਲ ਇਦਾਂ ਹੀ ਆ। ਹੁਣ ਵੀ ਮੈਂ ਇਦਾਂ ਹੀ ਆਇਆ, ਮੈਂ ਵੇਟ ਕਰਦਾ ਰਿਹਾ। ਬਾਰਿਸ਼ ਹੋ ਗਈ ਸੀ ਨਾ ਰਾਤੀ, ਇਸ ਕਰਕੇ ਫਿਰ ਮੁਰੱਬੇ ਕੰਮ ਸ਼ਾਮ ਕਿੱਦਾਂ ਕਹਿ ਲਓ ਕਿ ਪਾਣੀ ਜ਼ਿਆਦਾ ਹੋ ਗਿਆ, ਘੱਟ ਵੱਧ ਹੋ ਗਿਆ ਜਿਹੜਾ, ਠੀਕ ਹੈ। ਉਹ ਫਿਰ ਨਿਬੇੜ ਕੇ ਅੱਬੂ ਨਹੀਂ ਆਉਣਾ ਹੁੰਦਾ, ਉਹ ਫਿਰ ਲੇਟ ਹੋ ਗਿਆ। ਇਸ ਕਰਕੇ ਮੈਂ ਫਿਰ ਉਹਨਾਂ ਦੀ ਵੇਟ 'ਚ ਹੀ ਹੁਣ ਵੀ ਲੇਟ ਹੋ ਗਿਆ ਥੋੜਾ ਜਿਹਾ। ਫਿਰ ਰੋਟੀ ਰੋਟੀ ਖਵਾ ਕੇ ਫਿਰ ਹਾਂਜੀ ਬਿਲਕੁਲ, ਲੀੜਾ ਲੱਤਾ ਇਸਤਰੀ ਕਰਕੇ ਦੇ ਕੇ। ਬਿਲਕੁਲ। ਬਾਪੂ ਫਿਰਨਾ ਹੁੰਦਾ ਫਿਰ? ਹਾਂਜੀ, ਬਾਪੂ ਫਿਰਨਾ ਹੁੰਦਾ ਆਲੇ ਦੁਆਲੇ ਇੱਥੇ ਪਿੰਡਾਂ ਪੁੰਡਾਂ 'ਚ? ਹਾਂਜੀ ਬਿਲਕੁਲ ਫਿਰਦਾ ਪਿੰਡ ਦੇ ਵਿੱਚ। ਕਿਉਂਕਿ ਸਾਡੀ ਜਿਹੜੀ ਵਾਹੀ ਹੈ ਨਾ ਉਹ 1-2 ਪਿੰਡਾਂ ਦੇ ਵਿੱਚ ਹੈਗੀ ਹੈ ਨਾ, ਤੇ ਫਿਰ ਉਹ ਕਦੇ ਉਸ ਪਿੰਡ ਦੇ ਵਿੱਚ ਬੰਦੇ ਨਾਲ ਤਾਲਕ, ਕਿਸੇ ਉਸ ਪਿੰਡ ਦੇ ਵਿੱਚ ਬੰਦੇ ਨਾਲ ਤਾਲਕ, ਇਸ ਕਰਕੇ ਫਿਰ ਉਹ ਆਣ ਜਾਣ। ਕਿੰਨੀ ਵਾਹੀ ਆਪਣੇ ਕੋਲ? ਆਪਣੇ ਕੋਲ ਹੈਗੀ 75 ਕਿੱਲਿਆਂ ਦੀ ਵਾਹੀ, 3 ਮੁਰੱਬੇ ਯਾਨੀ। 3 ਮੁਰੱਬੇ ਤੇ ਸਾਰੀ ਆਪ ਹੀ ਟੇਕ ਕੇਅਰ ਕਰਦੇ, ਕੋਈ ਰਾਖ ਰੂਖ? ਨਹੀਂ ਆਪ ਹੀ ਕਰੀਦਾ। ਮੈਂ ਆ, ਮੇਰੇ ਵਾਲਾ ਸਾਹਿਬ 2 ਹੋ ਗਏ ਤੇ ਇੱਕ ਅਸੀਂ ਪਾਣੀ ਦੇ ਮੁਲਾਜ਼ਮ ਰੱਖਿਆ ਹੋਇਆ ਜਿਹੜਾ ਮਤਲਬ ਕਿ ਸਾਡੇ ਨਾਲ ਹੈਲਪ ਹੁਲਪ ਮਤਲਬ ਕੰਮ ਚਮ ਜਿਹੜਾ ਚੱਲਦਾ ਰਹਿੰਦਾ। ਅੱਛਾ, ਕੁਛ ਲੋਕ ਮੇਰੇ ਵਰਗੇ ਵੀ ਕਹਿ ਲਓ ਤੁਸੀਂ, ਉਹਨਾਂ 'ਚ ਮੈਂ ਵੀ ਸ਼ਾਮਲ ਹੋ ਸ਼ਾਇਦ ਹੋ ਸਕਦਾ ਵੀ ਇੱਥੋਂ ਛੱਡ ਕੇ ਆਪਣਾ ਤੇ ਬਾਹਰ ਜਾਣਾ। ਕੀ 75 ਕਿੱਲੇ ਜਿਹੜੇ ਵਾਹੀ ਆ ਉਹ ਮੈਂ ਤੇ ਇਹਨਾਂ ਵੀ ਰਾਹੀਂ ਜਿਹੜੇ ਨੇ 1-1 ਕਿੱਲੇ ਤੋਂ ਅਨਫ ਹੈ ਉਹਨਾਂ ਵਾਸਤੇ। 75 ਕਿੱਲੇ ਅਨਫ ਨਹੀਂ ਆਪਣੇ ਦੇਸ਼ ਦੀ ਸਰਵਾਈਵਲ ਵਾਸਤੇ? 75 ਕਿੱਲੇ 75 ਕੀ 1 ਕਿੱਲਾ ਕਿ 2 ਕਿੱਲੇ? ਦੇਖੋ ਜੀ, ਜਿਹੜਾ ਬੰਦੇ ਨੇ ਕਰਨਾ ਨਾ, ਉਹ ਕਹਿੰਦੇ ਨਾ ਵੀ ਜਿਹੜੇ ਇੱਥੇ ਭੁੱਖੇ ਉਹ ਲਾਹੌਰ ਵੀ ਭੁੱਖੇ, ਠੀਕ ਹੈ। ਉਹ ਹਿਸਾਬ ਆ ਕਿ ਜਿਨ੍ਹਾਂ ਨੇ ਕਰਨਾ ਨਾ, ਜਿਹੜਾ ਕਰਨਾ ਜਾਣਦਾ ਆ, ਜਿਹਦੇ ਵਿੱਚ ਕੋਈ ਹੈਗਾ ਦਿਲ ਆ, ਜਿਹਦਾ ਮਿਹਨਤ ਕਰਨੀ ਹੈ, ਮੈਂ ਕੁਛ ਕਰਨਾ, ਠੀਕ ਆ, ਉਹ ਕਰ ਹੀ ਜਾਂਦਾ। ਉਹ ਭਾਵੇਂ ਉਹਦੇ ਵਿੱਚ ਦੁਹਾੜੇ ਵਿੱਚੋਂ ਕੱਢ ਲਵੇ, ਭਾਵੇਂ ਉਹ 10 ਮੁਰੱਬਿਆਂ 'ਚੋਂ ਕੱਢ ਲਵੇ, ਠੀਕ ਆ, ਉਹ ਸੇਮ ਹੀ ਆ। ਅਕਸਰ ਲੋਕ ਹੁੰਦੇ ਆ ਕਿ ਮਤਲਬ ਕਿ ਨਾ ਸਾਡੇ ਆਂਢ ਗੁਆਂਢੀ ਹੈਗੇ ਜਿਨ੍ਹਾਂ ਦੀ 10-10 ਮੁਰੱਬੇ ਵਾਹੀ ਹੈਗੀ ਆ, ਲੇਕਿਨ ਇਹ ਹੈ ਕਿ ਉਹਨਾਂ ਨੇ ਮੁਲਾਜ਼ਮ ਰੱਖੇ ਹੁੰਦੇ ਆ, ਉਹਨੇ ਰਾਖ ਰੱਖੇ ਹੁੰਦੇ ਆ ਕਿ ਨਾ ਮਤਲਬ ਕਿ ਆਲੇ ਦੁਆਲੇ ਫਿਰ ਰਿਹਾ, ਕੋਈ ਖਾਣਾ ਪਕਾਉਣ ਨੂੰ ਰੱਖਿਆ ਹੋਇਆ ਮੁਲਾਜ਼ਮਾਂ ਦਾ, ਯਾਨੀ ਕਿ ਓਨੇ ਖਰਚੇ ਜ਼ਿਆਦਾ, ਠੀਕ ਆ। ਉਹ ਫਿਰ ਓਨੀਆਂ ਬਚਤਾਂ ਘੱਟ, ਠੀਕ ਆ। ਮੈਂ ਕਹਿੰਦਾ ਜਿੰਨੀ ਉਹ ਬਚਤ ਲੈਂਦੇ ਹੋਣੇ ਉਨੀ ਅਸੀਂ 2 ਮੁਰੱਬਿਆਂ 'ਚ ਲੈ ਲਈ ਦੀ ਆ ਮਿਹਨਤ ਕਰਕੇ। ਠੀਕ ਵੀ ਸੋਹਣਾ ਗੁਜ਼ਰ ਬਸਰ ਸੋਹਣਾ ਰੱਬ। ਹਾਂਜੀ ਅਲਹਮਦੁਲਿਲਾ। ਸਭ ਜ਼ਿਮੀਦਾਰੇ ਦੀ ਗੱਲ ਕਰਦੇ ਵੀ ਜਿਹੜੇ ਮੁੰਡੇ ਕਰਦੇ ਨੇ ਜ਼ਿਮੀਦਾਰਾਂ, ਉਹ ਹੁੰਦਾ ਨਾ ਵੀ ਸੜਕ ਜਾਂਦੀ ਹੈ ਨਾ, ਉਹ ਆ ਵੇਖਦਾ ਵੀ ਇਹ ਮੋਟਰਸਾਈਕਲ ਜਾਣ ਡਿਆ, ਮੇਰੇ ਕੋਲ ਹੋਣਾ ਚਾਹੀਦਾ। ਜੇ ਮੋਟਰਸਾਈਕਲ ਹੈ ਤਾਂ ਫਿਰ ਇਹ ਗੱਡੀ ਹੋਣੀ ਚਾਹੀਦੀ ਹੈ। ਹਾਂਜੀ, ਜਿਹੜਾ ਉਹ ਸੜਕ ਤੇ ਜਾਂਦਾ ਗੱਡੀ ਵਾਲਾ ਆਉਂਦਾ ਯਾਰ ਜ਼ਮੀਨ ਤੇ ਜ਼ਿਮੀਦਾਰਾ ਮੈਂ ਕਰਦਾ ਨਾ ਬੜਾ ਸਵਾਦ ਹੈ। ਉਹ ਇੱਕ ਬੰਦੇ ਦੇ ਵਿੱਚ ਹੁੰਦੀ ਹੈ ਨਾ ਉਹ ਖਾਹਿਸ਼ਾਂ, ਉਹ ਜਨਮ ਲੈਂਦੀਆਂ ਰਹਿੰਦੀਆਂ। ਹਾਂਜੀ ਬਿਲਕੁਲ। ਉਹ ਖੁਆਇਸ਼ਾਂ ਜਿਹੜੀਆਂ ਨਾ ਜੀ, ਉਹ ਖੁਆਇਸ਼ਾਂ ਹੀ ਬੰਦੇ ਨੂੰ ਅੱਗੇ ਲੈ ਕੇ ਜਾਂਦੀਆਂ। ਮੈਂ ਕਹਿੰਦਾ ਖੁਆਇਸ਼ਾਂ ਵੀ ਹੋਣੀਆਂ ਚਾਹੀਦੀਆਂ। ਨਹੀਂ, ਉਹ ਨਾ ਹੋਣ ਤੇ ਬੰਦਾ ਹੀ ਨਹੀਂ ਹੈਗਾ। ਹਾਂਜੀ ਬਿਲਕੁਲ, ਉਹ ਨਾ ਹੋਣ ਤੇ ਬੰਦਾ ਹੀ ਨਹੀਂ ਹੈਗਾ। ਅੱਛਾ ਸ਼ੌਰ, ਪੋਇਟਰੀ ਬੜੀ ਵਧੀਆ ਬੋਲਦਾ ਉਹਨਾਂ ਤੋਂ, ਉਹਦੇ 'ਚ ਨਾ ਉਹ ਇੱਕ ਅੱਧਾ ਜ਼ਰੂਰ ਮੈਂ ਕਹਿੰਦਾ। ਉਹ ਮੈਂ ਤੁਹਾਨੂੰ ਸੁਣਾਉਣਾ ਕਿ
ਜਦੋਂ ਚੰਗੇ ਸੀ ਉਦੋਂ ਕਿਹੜਾ ਕਿਸੇ ਨੇ ਗਲ ਹਾਰ ਪਾਤੇ, ਜਦੋਂ ਚੰਗੇ ਸੀ ਉਦੋਂ ਕਿਹੜਾ ਕਿਸੇ ਨੇ ਗਲ ਹਾਰ ਪਾਤੇ। ਹੁਣ ਅੱਕ ਕੇ ਕਈਆਂ ਦੇ ਜ਼ਿੰਦਗੀ 'ਚੋਂ ਪੰਨੇ ਪਾੜੇ ਆ। ਤੂੰ ਸਾਡੇ ਬਾਰੇ ਘੱਟ ਸੁਣਿਆ ਸੋਹਣਿਆ, ਅਸੀਂ ਮਾੜੇ ਨਹੀਂ, ਬਹੁਤ ਮਾੜੇ ਆ। ਵਾਹ। ਅਤੇ ਬਸ ਪਹਿਲਾਂ ਮੈਂ ਜਦੋਂ ਸ਼ੁਰੂਆਤ ਕੀਤੀ ਸੀ ਨਾ, ਉਦੋਂ ਮੈਂ ਬਹੁਤ ਮਤਲਬ ਕਿ ਕਹਿ ਲਓ ਕਿ ਘੱਟ ਹੀ ਲਿਖਦਾ ਵਾ ਸੀ ਮੈਂ। ਫਿਰ ਜਦੋਂ ਰੀਲਾਂ ਦੇਖਦਾ ਸੀ ਨਾ, ਇੰਡੀਅਨਸ ਦੀਆਂ ਹੀ ਰੀਲਾਂ ਜ਼ਿਆਦਾਤਰ ਹੁਣ ਵੀ ਆਉਂਦੀਆਂ ਹੁੰਦੀਆਂ, ਅਤੇ ਮੈਂ ਸਕਰੋਲਿੰਗ ਕਰੀ ਜਾਣੀ ਆ। ਇਹਨਾਂ ਦਾ ਜਿਹੜਾ ਹੈਗਾ ਨਾ ਸ਼ਾਇਰੀਆਂ ਮੈਂ ਦੇਖੀ ਜਾਣੀਆਂ। ਉਸ ਤੋਂ ਬਾਅਦ ਮੈਨੂੰ ਸ਼ੌਕ ਪੈਦਾ ਹੋਇਆ ਸ਼ਾਇਰੀ ਦਾ। ਉਦੋਂ ਹੀ ਮੈਂ ਸ਼ਾਇਰੀ ਸ਼ੁਰੂ ਕੀਤੀ, ਲਿਖਣੀ ਵੀ ਸ਼ੁਰੂ ਕਰਤੀ। ਉਸ ਤੋਂ ਬਾਅਦ ਆਹਿਸਤਾ ਆਹਿਸਤਾ ਇੰਪਰੂਵ ਹੁੰਦਾ ਗਿਆ ਸਾਰਾ ਕੁਛ। ਅੱਜ ਮਤਲਬ ਕਿ ਥੋੜ੍ਹਾ ਬਹੁਤਾ ਲਿਖ ਲਈਦਾ ਅਤੇ ਉਹਦੀ ਰੀਲ ਬਣਾ ਦਿੱਤੀ, ਉਹਦੀ ਰੀਲ ਬਣਾ ਦਿੱਤੀ ਆ, ਅਤੇ ਉਹ ਜਿਹੜਾ ਨਾ ਮਤਲਬ ਕਿ ਅੱਗੇ ਚਲੀ ਜਾਂਦੀ ਆ। ਹੁਣ ਮੇਰਾ ਜਿਹੜਾ ਹੈਗਾ ਨਾ ਇੰਡੀਆ ਦੇ ਵਿੱਚ ਹੀ ਜ਼ਿਆਦਾ ਜਿਹੜਾ ਇੰਸਟਾਗ੍ਰਾਮ ਆ ਨਾ, ਤਕਰੀਬਨ ਸਾਰਾ ਹੀ ਇੰਡੀਆ ਦੇ ਵਿੱਚ ਹੀ ਆਪਣੀ ਰੀਚ ਹੈਗੀ ਆ। ਜ਼ਿਆਦਾ ਉੱਥੇ ਦੇ ਨੇ ਇੰਸਟਾਗ੍ਰਾਮ 'ਤੇ ਜ਼ਿਆਦਾ ਲੋਕ ਉੱਥੋਂ ਬਹੁਤਾ ਯੂਜ਼ ਕਰਦੇ ਆ। ਮੈਂ ਅੱਗੇ ਵੀ ਗੱਲ ਕਰਦਾ ਨਾ ਵੀ ਆ ਜ਼ਿਮੀਂਦਾਰੇ ਦੀ ਜੇ ਗੱਲ ਕਰਦੇ ਨਾ ਵੀ ਜ਼ਿਮੀਂਦਾਰਾ ਪੁਰਾਣਾ ਜ਼ਿਮੀਂਦਾਰਾ ਸਾਡੇ ਹਲੇ ਵੀ ਚੱਲਦੀ ਨਾ ਥ੍ਰੈਸ਼ਰਾਂ। ਅੱਗੇ ਮੈਂ ਗੱਲ ਕਰਨੀ ਡਾਕਟਰ ਸਾਹਿਬ ਨਾਲ ਵੀ ਉੱਧਰ ਆਉਂਦੇ ਵੀ 20-25 ਸਾਲ ਮੁੱਕ ਗਿਆ। ਮੈਂ ਨਾ ਵੀ ਇਹ ਜਿੱਦਤ ਉਹਨਾਂ ਦੇ ਆ ਗਈ ਨਾ ਡਾਕਟਰ ਸਾਹਿਬ। ਮੈਂ ਕਿਹਾ ਡਾਕਟਰ ਸਾਹਿਬ ਇਹ ਕੀ ਵਜ੍ਹਾ ਵਾ ਵੀ ਪੈਸਾ ਆਉਣ ਦਾ ਕਰਕੇ ਆ ਵੀ ਉਹ ਵੀ ਐਡਵਾਂਸ ਹੋ ਗਏ ਸਾਡੇ ਨਾਲੋਂ। ਇਹਦੇ ਵਿੱਚ 2-3 ਚੀਜ਼ਾਂ ਡਾਕਟਰ ਸਾਹਿਬ ਨਾਲ ਸ਼ੇਅਰ ਹੋਣੀਆਂ ਹਨ। ਇੱਕ ਤੇ ਤਾਲੀਮ ਦਾ ਫਰਕ ਹੈ ਵੀ ਪੜ੍ਹੇ ਲਿਖੇ, ਦੂਸਰਾ ਵੀ ਗਵਰਨਮੈਂਟ ਜਿਹੜੀ ਸਪੋਰਟਿਵ ਆ ਵੀ ਜ਼ਿਮੀਂਦਾਰਾਂ ਵਾਸਤੇ, ਤੀਸਰਾ ਉਹਨਾਂ ਜਿੱਦਤ ਲੈਣ ਦੀ ਆਪਣੇ ਜ਼ਿਮੀਂਦਾਰੇ ਦੇ ਵਿੱਚ। ਸੋ ਇਹ ਜਿਹੜੀਆਂ ਮੇਨ ਵਜ੍ਹਾ ਨੇ। ਹਾਂਜੀ ਬਿਲਕੁਲ। ਇਹ ਜਿਹੜਾ ਹੈਗਾ ਨਾ ਪਹਿਲੇ ਥ੍ਰੈਸ਼ਰਾਂ ਚੱਲਦੀਆਂ ਹੁੰਦੀਆਂ ਸੀ, ਠੀਕ ਆ, ਹੁਣ ਵੀ ਚੱਲਦੀ ਸਾਡੇ ਕੋਲ ਅੱਜ ਵੀ ਥ੍ਰੈਸ਼ਰ ਆ, ਠੀਕ ਆ। ਰੈਪਰ ਨਾਲ ਕਣਕ ਵੱਢ ਕੇ ਆਪ ਹੀ ਲੇਬਰ ਰੱਖ ਕੇ ਅਸੀਂ ਨਾ ਮਤਲਬ ਕਿ ਥ੍ਰੈਸ਼ਰ ਕੱਢੀ ਦੀ ਆ, ਹੁਣ ਵੀ ਅਸੀਂ ਕੱਢੀ ਆ। ਲੇਕਿਨ ਹੁਣ ਜਿੱਦਤ ਜਿਹੜੀ ਆ ਨਾ ਉਹ ਆਪਣੀ ਮਜਬੂਰੀ ਬਣ ਗਈ ਆ। ਅਗਰ ਬੰਦਾ ਸ਼ੌਕ ਨਾਲ ਵੀ ਥ੍ਰੈਸ਼ਰ ਰੱਖੀ ਆ ਨਾ, ਅੱਬੂ ਮੇਰੇ ਨੇ ਸ਼ੌਕ ਨਾਲ ਹੀ ਰੱਖੀ ਥ੍ਰੈਸ਼ਰ ਕਿ ਸਹੀ ਆ, ਇਹ ਵਧੀਆ ਕੰਮ ਆ। ਚਲੋ ਸਾਡੀ ਥ੍ਰੈਸ਼ਰ 'ਤੇ ਹੋਰ ਬੰਦੇ ਜਿਹੜੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ, ਉਹਨਾਂ ਨੂੰ ਵੀ ਰੋਜ਼ੀ ਮਿਲਦੀ ਆ। ਅਤੇ ਬਟ ਇਹ ਹੁਣ ਮਜਬੂਰੀ ਬਣ ਗਈ। ਹੁਣ ਜਿੱਦਾਂ ਐਤਕੀ ਹਨੇਰੀਆਂ ਆਈਆਂ, ਕਣਕਾਂ ਗਈਆਂ ਡਿੱਗ, ਠੀਕ ਹੈ, ਅਤੇ ਹੁਣ ਹਾਰਵੈਸਟ ਤੋਂ ਬਿਨਾਂ ਹੁਣ ਆਪ ਅਸੀਂ ਸਾਡੇ ਕੋਲ ਟਰੈਕਟਰ ਵੀ ਹੈਗਾ, ਥ੍ਰੈਸ਼ਰ ਵੀ ਹੈਗੀ, ਰੈਪਰ ਵੀ ਹੈਗਾ, ਫਿਰ ਵੀ ਅਸੀਂ ਹਾਰਵੈਸਟ ਦਾ ਵੇਟ ਕਰ ਰਹੇ ਹਾਂ ਕਿ ਉਹ ਆਵੇ ਸਾਨੂੰ ਕੱਟ ਕੇ ਦੇਵੇ, ਕਿਉਂਕਿ ਡਿੱਗੀ ਜਿਹੜੀ ਆ ਉਹਨੇ ਵਧੀਆ ਚੱਕ ਲੈਣੀ ਆ, ਰੈਪਰ ਨੇ ਖਰਾਬ। ਅੱਛਾ, ਹਾਰਵੈਸਟਰ ਦੀ ਗੱਲ ਕਰਦੇ ਆ। ਹਾਰਵੈਸਟਰ ਮੈਂ ਉਹਨਾਂ ਨੂੰ ਪੁੱਛਣ ਡਿਆ ਸੀ ਵੀ ਕਿਵੇਂ ਆਪਣੇ ਇੱਥੇ ਤੇ ਮੈਨੂੰ ਲੱਗਦਾ ਬਹੁਤ ਮਹਿੰਗਾ, ਆਪਣੇ ਤਾਂ ਬਣਦਾ ਹੀ ਨਹੀਂ। ਮੈਨੂੰ ਉਹ ਦੱਸਣ ਡਿਆ ਸੀ ਵੀ ਉੱਥੇ ਤੇ ਸ਼ਹਿਰ ਦੇ ਵਿੱਚ ਉਹਨਾਂ ਕਾਰਖਾਨੇ ਲਾਏ ਆ ਤੇ 7 ਲੱਖ ਦਾ ਵਾ ਜਿਹੜਾ ਨਵਾਂ ਮਾਡਲ। ਹਾਂ, ਉੱਥੇ ਤਾਂ ਮੈਂ ਤੁਹਾਨੂੰ ਦੱਸਦਾ ਟਰੱਕ ਵਾਲਾ ਇੰਜਨ ਹੀ ਬੈਡਫੋਰਡ ਦਾ ਜਿਹੜਾ ਆਪਣੇ ਚੱਲਦਾ 6 ਵੀਲਰ, ਇਹਦਾ ਇੰਜਨ ਕੱਢ ਕੇ ਉਹ ਅਤੇ ਉਹ ਜਿੱਦਾਂ ਥ੍ਰੈਸ਼ਰਾਂ ਇੱਥੇ ਬਣਾਉਂਦੇ ਆ ਨਾ ਮਿਸਤਰੀ ਆਪਣੇ, ਲੁਹਾਰ ਆ, ਇਹਦਾ ਪਿਓ ਵੀ ਲੁਹਾਰ ਸੀ, ਦਾਦਾ ਵੀ ਲੁਹਾਰ ਸੀ, ਉਸ ਤਰ੍ਹਾਂ ਉਹ ਥ੍ਰੈਸ਼ਰਾਂ ਬਣਾਈ ਜਾਂਦੇ ਆ। ਉੱਦਾਂ ਉਹ ਬਣਾਉਂਦੇ ਆ ਦੂਸਰੇ ਹਾਰਵੈਸਟਰ, ਦੇਸੀ ਹਾਰਵੈਸਟਰ ਉਹਨਾਂ ਨੂੰ ਕਹਿੰਦੇ ਆ, ਅਤੇ ਉਹ ਉਹਨਾਂ ਦੇ ਬਹੁਤ ਵਧੀਆ ਚੱਲਦੇ ਆ। ਉਹ ਦੱਸਦੇ ਜਿੰਨੇ ਲੀਟਰ ਆਪਾਂ ਕਿੱਲਾ ਹਾਲਾਂ ਦਾ ਵਾਹੀਦਾ ਨਾ, ਉਹਨੇ 'ਚ ਉਹ ਕਣਕ ਵੱਢ ਲੈਂਦੇ ਆ। ਠੀਕ ਆ। ਮੇਰਾ ਮਤਲਬ ਕਿ ਮੈਂ ਸ਼ੁਰੂ ਤੋਂ ਹੀ ਬਹੁਤ ਰੁਝਾਨ ਰਿਹਾ ਇੰਡੀਅਨ ਭਰਾਵਾਂ ਨਾਲ ਜਿਹੜੇ ਨਾ ਮਤਲਬ ਕਿ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਦੇਖਦਾ ਰਹਿੰਦਾ। ਉਸ ਤੋਂ ਬਾਅਦ ਜਦੋਂ ਮੈਂ ਇੰਸਟਾਗ੍ਰਾਮ 'ਤੇ ਵੀ ਜਦੋਂ ਮੈਂ ਰੀਲਾਂ ਪਾਉਣੀਆਂ ਸ਼ੁਰੂ ਕੀਤੀਆਂ, ਮੈਂ ਉਹਨਾਂ ਦੀਆਂ ਸ਼ਾਇਰੀਆਂ ਦੇਖਦਾ ਸੀ। ਫਿਰ ਮੇਰੇ ਵਿੱਚ ਉਹ ਬੋਲੀ ਦੇ ਵਿੱਚ ਵੀ ਉਹੀ ਟੱਚ ਆ ਗਿਆ। ਹੁਣ ਵੀ ਅੱਜ ਵੀ ਮੈਨੂੰ ਕਈ ਲੋਕ ਕਮੈਂਟ ਕਰਦੇ ਆ ਕਿ ਰੋਈ ਤੂੰ ਸਿੱਖ ਆ ਜਾਂ ਮੁਸਲਮਾਨ ਆ। ਇਹ ਬੋਲੀ ਦੇ ਨਾਲ ਤੇ ਜੋੜ ਦਿੰਦੇ। ਅੱਗੇ ਇੱਥੇ ਬਹਿਸ ਹੋਣ ਡਈ ਸੀ ਵੀ ਬੋਲੀ ਸਾਡੀ ਪੰਜਾਬੀ ਦੀ ਬੋਲੀ ਜਿਹੜੀ ਆ ਇਹ ਤੇ ਬਾਬੇ ਫਰੀਦ ਨੇ ਪਹਿਲੋਂ ਤੋਂ ਅੱਜ ਤੋਂ 900,000 ਸਾਲ ਪਹਿਲੋਂ ਬੋਲਦੀ। ਇਹ ਜੇ ਗੁਰਮੁਖੀ ਤਾਂ ਹੁਣ ਆਉਣ ਡਈ ਹੈ। ਇਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਉਰਦੂ ਦਾ ਇਨਫਲੂਐਂਸ ਜ਼ਿਆਦਾ ਸਾਡੇ ਤੇ ਬਿਲਕੁਲ, ਕਿਉਂਕਿ ਸ਼ੁਰੂ ਤੋਂ ਨਾ ਅਸੀਂ ਜਦੋਂ ਸ਼ੁਰੂ ਹੋਏ ਨਾ ਅਲਿਫ ਬੇ ਤੋਂ ਸ਼ੁਰੂ ਹੋ ਕੇ ਉਸ ਤੋਂ ਬਾਅਦ ਸਾਨੂੰ ਉਰਦੂ ਸਿਖਾਈ ਗਈ ਆ। ਲੋ ਜੀ ਇਹ ਸਾਡੀ ਕੌਮੀ ਜ਼ੁਬਾਨ ਆ ਅਤੇ ਇਹਨੂੰ ਬੋਲਣਾ, ਲੋਕ ਉਰਦੂ ਨੂੰ ਜ਼ਿਆਦਾ ਜਿਹੜੀ ਤਰਜੀਹ ਦਿੰਦੇ। ਜਿਹੜਾ ਉਰਦੂ ਬੋਲਦਾ ਉਹਨੂੰ ਸਮਝਦੇ ਲੋਕ ਪੜ੍ਹਿਆ ਲਿਖਿਆ, ਠੀਕ ਆ, ਜਿਹਦੀ ਵਜ੍ਹਾ ਤੋਂ ਸਾਡੇ ਇਹਨਾਂ ਨੂੰ ਥੋੜ੍ਹੇ ਜਿਹੇ ਐਕਸੈਂਟ ਦੇ ਵਿੱਚ ਫਰਕ ਪੈ ਗਿਆ। ਲੇਕਿਨ ਇੰਨਾ ਜ਼ਿਆਦਾ ਫਰਕ ਨਹੀਂ ਪਿਆ ਜਿੰਨਾ ਇਹ ਫਿਲਮਾਂ ਦੇ ਵਿੱਚ ਪਾ ਦਿੰਦੇ ਆ। ਮੈਂ ਅੱਗੇ ਇੱਕ ਦਿਨ ਮੁੰਡੇ ਦੀ ਆਪਣੇ ਦੀ ਰੀਲ ਦੇਖਣ ਡਿਆ ਸੀ, ਉਹਨੇ ਕਿਹਾ ਵੀ ਤੁਸੀਂ ਉਹ ਸਾਡੇ ਨਾਲ ਕੀ ਮਾੜਾ ਕਰਨ ਡਏ ਹੋ ਵੀ ਜਿਹੜਾ ਕਿੱਧਰ ਚੱਲਦੇ ਪਏ ਹੋ ਬਾਈ ਜਾਨ, ਤੇ ਉਹ ਇੱਦਾਂ ਟੱਚ ਪਾਇਆ ਹੋਇਆ ਨਾ ਫਿਲਮਾਂ ਦੇ ਵਿੱਚ, ਯਾਨੀ ਕਿ ਉੱਦਾਂ ਦਾ ਤਾਂ ਬਿਲਕੁਲ ਹੀ ਨਹੀਂ ਆ ਨਾ। ਨਹੀਂ, ਉਹ ਤਾਂ ਹੈ ਹੀ ਨਹੀਂ। ਉਹ ਅੱਗੇ ਵੀ ਗੱਲ ਹੋਣ ਡਈ ਵੀ ਹੋਰ ਤਰ੍ਹਾਂ ਸੁਰਮੇ ਨਾਲ ਅੱਖਾਂ ਭਰ ਦਿੰਦੇ। ਆਹੋ, ਜਿਹੜਾ ਨੈਗੇਟਿਵ ਰੋਲ ਆ ਮੁਸਲਮਾਨ ਨੂੰ ਦੇ ਦਿੰਦੇ, ਉਹ ਮੁਸਲਮਾਨ ਨੂੰ ਦੇ ਦਿੰਦੇ ਆ। ਅੱਛਾ, ਇਹਦੇ 'ਚ ਸੰਧੂ ਵੀਰ ਜਦੋਂ ਆਪਾਂ ਗੱਲ ਕਰਦੇ ਹਾਂ ਨਾ ਸੋਸ਼ਲ ਮੀਡੀਆ ਦੀ, ਸੋਸ਼ਲ ਮੀਡੀਆ ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਉਹ ਵੀ ਨੈਗੇਟਿਵਿਟੀ ਬਹੁਤ ਆ। ਮਤਲਬ ਵੀ ਨਿਆਣੇ ਲੱਗੇ ਰਹਿੰਦੇ ਆ, ਕਾਰਟੂਨ ਵੇਖਦੇ ਆ, ਇੰਸਟਾਗ੍ਰਾਮ ਵੇਖਦੇ ਆ। ਜਿਹੜਾ ਜਿਹਨੇ ਮਾੜੀ ਸ਼ੈ ਵੇਖਣੀ ਉਹਨੇ ਮਾੜੀ ਵੇਖਣੀ। ਹੁਣ ਇਹ ਗੱਲ ਹੋਣ ਡਈ ਵੀ ਸਿੱਧੂ ਮੂਸੇਵਾਲਾ ਆਂਦੇ ਸੀ, ਮੈਨੂੰ ਵੀ ਲੱਗਦਾ ਸ਼ੁਰੂ ਜਦੋਂ ਸੁਣਿਆ ਨਾ ਵੀ ਨਹੀਂ ਯਾਰ ਇਹ ਠੀਕ ਨਹੀਂ। ਲੇਕਿਨ ਉਹ ਜਦੋਂ ਆਂਦਾ ਸੀ ਵੀ ਮੇਰੇ ਗਾਣੇ ਨਹੀਂ, ਇਹ ਰੈਵੋਲੂਸ਼ਨ ਹੈ। ਵੀ ਕਿਵੇਂ ਰੈਵੋਲੂਸ਼ਨ ਹੈ?
ਹੁਣ ਜਾ ਕੇ ਸਮਝ ਲੱਗਦੀ ਵੀ ਮੇਰਾ ਮੁੰਡਾ 9 ਸਾਲਾਂ ਦਾ, ਉਸ ਤੋਂ ਥੱਲੇ ਵਾਲੇ 5 ਸਾਲਾਂ ਦੇ, ਉਹਨਾਂ ਤੱਕ ਉਹਨੇ ਪੰਜਾਬੀ ਜ਼ੁਬਾਨ ਘਰਾਂ 'ਚ ਵਾੜ ਦਿੱਤੀ। ਠੀਕ ਹੈ, ਭਾਵੇਂ ਉਹ ਸਿੰਗਿੰਗ ਦੀ ਰਾਹੀਂ ਵਾੜ ਦਿੱਤੀ। ਇਦਾਂ ਹੀ ਸੇਮ ਐਜ਼ ਇਟ ਤੁਹਾਡਾ ਬੜਾ ਕਿਰਦਾਰ ਆ ਇਹਦੇ ਵਿੱਚ ਵੀ, ਇਹਨਾਂ ਰੀਲਸ ਦੀ ਰਾਹੀਂ ਜਿਹੜੇ ਲੋਕ ਮਿਲੀਅਨਸ ਦੇ ਹਿਸਾਬ ਨਾਲ ਤੁਹਾਨੂੰ ਵੇਖਦੇ ਆ, ਸਾਰੇ ਜਿਹੜੇ ਟਿਕਟੋਕ ਤੇ ਨੇ ਜਾਂ ਇੰਸਟਾਗ੍ਰਾਮ ਤੇ ਨੇ, ਪੰਜਾਬੀ ਬੋਲੀ ਦੀ ਪ੍ਰਮੋਸ਼ਨ ਲਈ ਉਹ ਵੀ ਬੜਾ, ਪੰਜਾਬੀ ਰਹਿਤਰ ਲਈ, ਪੰਜਾਬ ਦੇ ਕਿਸਾਨੀ ਲਈ, ਜ਼ਿਮੀਂਦਾਰਾਂ ਲਈ ਉਹ ਵੀ ਬੜੀ ਵੱਡੀ ਇੱਕ ਗੱਲ ਹੈ। ਕਿਉਂਕਿ ਕੱਲ੍ਹ ਨੂੰ ਜਦੋਂ ਸਾਡੇ ਇਸ ਤਰ੍ਹਾਂ ਦੇ ਕੋਈ ਮਾਮਲਾਤ ਹੁੰਦੇ ਨੇ, ਅਸੀਂ ਉਹਦੀ ਕੋਈ ਕੰਪੇਨ ਆਪਣੇ ਕਿਸਾਨਾਂ ਲਈ ਚਲਾਉਣਾ ਚਾਹੁੰਦੇ, ਸਾਡੇ ਵਾਸਤੇ ਵੀ ਆਸਾਨੀਆਂ ਨੇ। ਕੀ ਖਿਆਲ? ਹਾਂਜੀ ਬਿਲਕੁਲ ਇਦਾਂ ਹੀ ਹੈ। ਜਿਹੜਾ ਨਾ ਪੰਜਾਬੀ ਜਦੋਂ ਸ਼ੁਰੂ ਹੋਈ ਸੀ ਨਾ ਆਪਣੀ, ਯਾਨੀ ਕਿ ਜਦੋਂ ਅਸੀਂ ਪੰਜਾਬੀ ਬੋਲਣਾ ਸ਼ੁਰੂ ਕਰਤੀ ਤੇ ਇੰਸਟਾਗ੍ਰਾਮ ਤੇ ਟਿਕਟੋਕ ਤੇ ਸੋਸ਼ਲ ਮੀਡੀਆ 'ਤੇ ਆਪਾਂ ਜਦੋਂ ਆਪਣਾ ਜੋ ਹੈਗਾ ਕਲਚਰ ਜਿੱਦਾਂ ਜੰਮੇ ਪਲੇ ਆਪਾਂ ਉੱਦਾਂ ਹੀ ਬੋਲਣਾ ਸ਼ੁਰੂ ਕੀਤਾ। ਲੇਕਿਨ ਆਪਾਂ ਜਿਹੜੇ ਹਿਸਾਬ ਨਾਲ ਆਪਾਂ ਚੱਲੇ ਆ ਨਾ, ਉਸ ਤੋਂ ਬਾਅਦ ਆਪਣੀ ਪੰਜਾਬੀ ਲੈਂਗੁਏਜ ਨੇ ਹੀ ਆਪਾਂ ਨੂੰ ਪ੍ਰਮੋਟ ਕਰਕੇ, ਠੀਕ ਹੈ, ਇੰਨਾ ਕੁ ਆਪਾਂ ਨੂੰ ਅੱਗੇ ਲੈ ਆਂਦਾ। ਹੁਣ ਫੋਨ ਅੱਗੇ ਆ ਗਿਆ, ਇੰਨਾ ਅੱਗੇ ਲੈਂਦਾ ਮੈਂ ਫੋਨ ਅੱਗੇ ਆ ਗਿਆ। ਹਾਂਜੀ, ਉਹ ਪੰਜਾਬੀ ਲੈਂਗੁਏਜ ਮਤਲਬ ਕਿ ਇੰਨਾ ਕੁ ਆਪਾਂ ਨੂੰ ਪ੍ਰਮੋਟ ਕੀਤਾ ਨਾ ਕਿ ਜਿਹੜੇ ਲੋਕ ਜਿਹੜੇ ਉਰਦੂ ਵਾਲੇ ਆ ਨਾ, ਜਿਹੜੇ ਕਹਿੰਦੇ ਆ ਕਿ ਲੋ ਜੀ ਅਸੀਂ ਉਰਦੂ ਆਂਦੇ ਇਹ ਉਹ ਜਿੱਦਾਂ ਵੀ ਆ, ਠੀਕ ਆ, ਉਹਨਾਂ ਨੂੰ ਵੀ ਪੰਜਾਬੀ ਤੇ ਮਜਬੂਰ ਕਰ ਦਿੱਤਾ। ਯਾਨੀ ਕਿ ਉਹ ਵੀ ਪੰਜਾਬੀ ਗਾਣਿਆਂ ਤੇ ਬਣਾਉਣ ਡਏ ਆ, ਪੰਜਾਬੀ ਬੋਲਣ ਡਏ ਆ, ਸਾਰਾ ਕੁਝ ਉਹ ਕਰਨ ਡਏ। ਮੈਂ ਨਾ ਵੀ ਉਹ ਉਨੀ ਦੇਰ ਤੱਕ ਫਿਲਮ ਨਹੀਂ ਉਹਨਾਂ ਦੀ ਕੰਪਲੀਟ ਹੁੰਦੀ ਵੀ ਜਿੰਨੀ ਦੇਰ ਤੱਕ ਪੰਜਾਬੀ ਦਾ ਗਾਣਾ ਨਾ। ਹਿੰਦੂ ਆ ਜਿਹੜੇ ਵੀ ਇੰਡੀਅਨ ਹੈਗੇ ਹਿੰਦੂ, ਉਹ ਉਰਦੂ ਵਾਲੀਆਂ ਬਣਾਉਂਦੇ ਸੀ, ਹਿੰਦੀ ਵਾਲੀਆਂ ਬਣਾਉਂਦੇ ਸੀ ਪਹਿਲੇ ਫਿਲਮਾਂ, ਉਹ ਵੀ ਪੰਜਾਬੀ 'ਚ ਜਿਹੜਾ ਸਿੰਗ ਇਜ਼ ਬਲਿੰਗ ਤੇ ਇਹ ਉਹ ਇੱਦਾਂ ਦੀਆਂ ਵੀਡੀਓ ਬਣਾਈਆਂ ਹੋਈਆਂ ਨਾ ਫਿਲਮਾਂ, ਉਹਦੇ ਵਿੱਚ ਪੰਜਾਬੀ ਉਹਨਾਂ ਨੇ ਐਡ ਕੀਤੀ ਆ, ਸਿਰਫ ਇਸ ਕਰਕੇ ਕਿਉਂਕਿ ਆਪਣੇ ਪੰਜਾਬੀਆਂ ਨੇ ਟ੍ਰੈਂਡ ਹੀ ਇਹ ਬਣਾਤਾ, ਅੱਗੇ ਆ ਗਿਆ ਪੰਜਾਬੀ ਦੀ ਵਜ੍ਹਾ ਤੋਂ, ਸਮਝ ਲਓ ਅੱਗੇ ਆ ਗਿਆ। ਅੱਛਾ, ਹੁਣ ਚਲੋ ਫਿਲਮਾਂ ਦੀਆਂ ਸਿੰਗਰਾਂ ਦੀ ਗੱਲ ਹੋਣ ਲੱਗ ਪਈ, ਉਧਰ ਵਾਲੇ ਤੇ ਪਾਸੇ ਤੇ ਇੰਡਸਟਰੀ ਬੜੀ ਇੰਪਰੂਵ ਕਰ ਗਈ ਬਹੁਤ। ਮੇਰਾ ਪਿਛਲੇ ਦਿਨ ਨਾ ਅਸੀਂ ਇੱਕ ਪੰਜਾਬੀ ਸੁਲੇਖ ਮੇਲਾ ਕਰਾਈਦਾ ਹਰ ਸਾਲ ਨਾ ਫੈਸਲਾਬਾਦ ਵਿੱਚ, ਤੇ ਉਹ ਮੇਰੇ ਨਾਲ ਨਾ ਆਂਦਾ ਵੀ ਯਾਰ ਉਹ ਸਦਣਾ ਕੀ ਨਾਂ ਉਹਦਾ, ਯਾਰ ਮੈਨੂੰ ਤਾਂ ਨਾਮ ਹੀ ਨਹੀਂ ਆਉਂਦਾ, ਉਸ ਪਤਾ ਹੀ ਕੀ ਨਾਂ ਸਿੰਗਰ ਦਾ, ਕੀ ਨਾਂ? ਮਜ਼ਹਰ ਰਾਈ ਨੂੰ ਸਦਣਾ। ਮੈਂ ਤਾਂ ਨਹੀਂ ਸੁਣਦਾ, ਮੈਂ ਕਿਹਾ ਯਾਰ ਨਹੀਂ, ਮੈਂ ਹੋਰ ਕੋ ਬੁਲਾ ਲਿਆ ਜਾਂਦਾ, ਨਹੀਂ ਬੁਲਾਉਣਾ, ਬੁਲਾ ਲਿਆ। ਹੁਣ ਉਹ ਆਇਆ ਸਟੇਜ ਤੇ, ਮੈਂ ਸਾਹਮਣੇ ਬੈਠਾ, ਮੈਂ ਪਹਿਲਾਂ ਟੋਕਣ ਲੱਗਾ, ਫਿਰ ਮੈਂ ਕਿਹਾ ਵੀ ਪ੍ਰਾਹੁਣਾ ਵੀ ਗਾਣਾ ਤੂੰ ਪੰਜਾਬੀ ਗਾਉਣਾ ਆ, ਟੁੱਕ ਤੂੰ ਪੰਜਾਬੀ ਤੋਂ ਖਾਣਾ ਵਾ, ਤੇ ਆਵਾਮ ਨੂੰ ਭਾਈ ਆਪ ਮੈਂ ਇਧਰ ਆਇਆ ਹੂੰ ਆਪਕੇ लिए ਮੈਂ, ਠੀਕ ਹੈ, ਤੇ ਆਇਆ ਤੂੰ ਪੰਜਾਬੀ ਮੇਲੇ ਤੇ ਤੇ ਬੋਲਣ ਤੂੰ ਉਰਦੂ ਡਿਆ। ਪਹਿਲਾਂ ਤਾਂ ਮੈਂ ਕਹਿਣ ਲੱਗਾ, ਫਿਰ ਮੈਂ ਕਿਹਾ ਮੇਰਾ ਨਾਲ ਦਾ ਨਹੀਂ ਯਾਰ ਮਹਿਮਾਨ ਆਇਆ। ਹੁਣ ਇਹ ਹੀ ਗੱਲ ਹੈ ਵੀ ਇੱਧਰ ਦੇ ਜਿਹੜੇ ਸਿੰਗਰ ਨੇ ਆਪਣੇ, ਈਵਨ ਕਿ ਅਗਲੇ ਦਿਨ ਉਹ ਇੱਕ ਬੰਦਾ ਵੀ ਸਾਡਾ ਉਹ ਲੱਖਾ ਸਧਾਣਾ ਵੀ ਆਖਣ ਡਿਆ ਸੀ ਵੀ ਅਬਰਾਰ ਲੱਖ ਤੱਕ ਗਾਉਣਾ ਪੰਜਾਬੀ, ਸਟੇਜ ਤੇ ਬੋਲਣੀ ਉਰਦੂ। ਇਦਾਂ ਹੀ ਹੁੰਦਾ। ਹੁਣ ਸਾਡੇ ਆਰਟਿਸਟ ਜਿੰਨੇ ਨੇ, ਮੇਰੇ ਵੀ ਚਲੋ ਜਾਣ ਵਾਲੇ ਨੇ, ਸਾਰੇ ਵਾਕਫ ਹੀ ਨੇ, ਜਿੰਨੇ ਹੁਣ ਫਿਲਮਾਂ 'ਚ ਆ ਰਹੇ ਨੇ, ਜਿਹੜੀਆਂ ਕੋਲੈਬੋਰੇਸ਼ਨ ਦੀਆਂ ਫਿਲਮਾਂ ਨੇ, ਅੰਨੀ ਦਾ ਮਜ਼ਾਕ ਆ ਜਾਂ ਦੂਜੀਆਂ ਤੀਜੀਆਂ ਚੱਲ ਮੇਰਾ ਪੁੱਤ, ਜਿਹੜੇ ਆਰਟਿਸਟ ਨੇ ਆਪਣੇ, ਵੀ ਰਿਜ਼ਕ ਤੁਸੀਂ ਪੰਜਾਬੀ ਤੋਂ ਖਾਂਦੇ ਜੇ। ਜਦੋਂ ਤੁਹਾਨੂੰ ਪਲੇਟਫਾਰਮ ਤੇ ਆ ਕੇ, ਜਦੋਂ ਵੱਡੇ ਕਿਸੇ ਵੀ ਟੀਵੀ ਚੈਨਲ ਤੇ ਪਾਕਿਸਤਾਨ ਆ ਕੇ ਤੁਹਾਨੂੰ ਪੰਜਾਬੀ ਬੋਲਣ ਲੱਗੇ, ਮੌਤ ਕਿਉਂ ਪੈਂਦੀ? ਬਿਲਕੁਲ ਇਦਾਂ ਹੀ ਆ। ਮੈਂ ਬਹੁਤ ਥਾਵਾਂ ਤੇ ਦੇਖਿਆ ਇਹੀ ਚੀਜ਼ ਜਿਹੜੀ ਤੁਸੀਂ ਦੱਸ ਰਹੇ ਹੋ। ਤੇ ਆਪਣੇ ਲਾਹੌਰ ਵੀ ਜਿਹੜਾ ਹੈਗਾ ਉਹ ਪੰਜਾਬ ਦਾ ਦਿਲ ਆ, ਠੀਕ ਆ, ਸਾਰਿਆਂ ਨੂੰ ਪਤਾ ਇਸ ਚੀਜ਼ ਦਾ, ਤੇ ਉੱਥੇ ਵੀ ਹਰ ਬੰਦਾ ਉਰਦੂ ਲੱਗਿਆ ਹੋਇਆ। ਮੈਂ ਸਗੋਂ ਤੁਹਾਡੇ ਇਸ ਏਰੀਏ ਦੇ ਵਿੱਚ ਵੇਖਿਆ ਵੀ ਇੱਥੇ ਇੰਨਾ ਨਹੀਂ ਹੈਗਾ, ਵੀ ਉਹ ਸ਼ਹਿਰਾਂ ਵਾਲਿਆਂ ਨੂੰ ਮੈਨੂੰ ਲੱਗਦਾ ਸਾਡਿਆਂ ਨੂੰ ਬਹੁਤਾ ਸੁਪੀਰੀਅਰ ਹੋਣ ਦੀ ਚੱਸ ਪਈ ਆ, ਇੱਧਰ ਵਾਲੇ ਤੇ ਪਿੰਡਾਂ ਦੇ ਵਿੱਚ ਉਹਦਾ। ਅੱਛਾ, ਪੰਜਾਬੀ ਜ਼ਬਾਨ ਦੇ ਵਿੱਚ ਰੋਬ ਵੀ ਬਹੁਤ ਆ, ਇੰਗਲਿਸ਼ ਦੇ ਵਿੱਚ ਰੋਬ ਬਿਲਕੁਲ ਨਹੀਂ ਹੈਗਾ। ਜਿੱਦਾਂ ਵੀ ਮੈਂ ਇਹਨੂੰ ਕਿਸੇ ਬੰਦੇ ਨੂੰ ਗਾਲ ਵੀ ਕੱਢ ਦੋਗੇ ਨਾ, ਇੰਗਲਿਸ਼ 'ਚ ਉਹਨੂੰ ਫੀਲ ਹੀ ਨਹੀਂ ਹੋਏਗੀ, ਠੀਕ ਆ, ਤੇ ਜਿਹੜੇ ਉਰਦੂ ਦੇ ਵਿੱਚ ਕਿਸੇ ਨੂੰ ਕਹੋਗੇ ਨਾ, ਉਹ ਥੋੜਾ ਜਿਹਾ ਫੀਲ ਹੋਏਗੀ, ਤੇ ਜੇ ਪੰਜਾਬੀ 'ਚ ਕੱਢਣਾ ਅਗਲੇ ਧੂੜ ਨਿਕਲ ਜਾਣੀ, ਫਿਰ ਫੀਲਿੰਗ ਪੂਰੀ ਆ, ਫਿਰ ਅਗਲੇ ਧੂੜ ਨਿਕਲ ਜਾਂਦੀ ਆ। ਅੱਛਾ, ਕੁਛ ਨਾ ਕੁਛ ਜਾਂਦੀ ਵਾਰੀ ਹੋਰ ਸੁਣਾ ਦਿਓ। ਹੁਣ ਆਪਾਂ ਵਾਵਾ ਟਾਈਮ ਲਾ ਲਿਆ, ਤੁਹਾਡਾ ਲੈ ਲਿਆ, ਇੱਕ ਅੱਧੀ ਕੋਈ ਲਾਈਨ ਹੋਰ ਸਾਨੂੰ ਸੁਣਾ ਦਿਓ। ਕਹਿੰਦਾ ਜਿਨ੍ਹਾਂ ਨੇ ਸਾਰੀ ਉਮਰ ਕਿਰਾਏ ਦੇ ਮਕਾਨਾਂ 'ਚ ਕੱਢੀ ਹੋਵੇ, ਕਿਤੇ ਉਹਨਾਂ ਨੂੰ ਪੁੱਛ ਕੇ ਦੇਖੀ ਜੱਦੀ ਥਾਵਾਂ ਕਿਹਨੂੰ ਕਹਿੰਦੇ ਨੇ। ਜਿਨ੍ਹਾਂ ਦੀਆਂ ਨਿੱਕੇ ਨਿੱਕੀਆਂ ਦੀਆਂ ਟੁਰ ਜਾਣ ਨਾ, ਕਿਤੇ ਉਹਨਾਂ ਨੂੰ ਪੁੱਛ ਕੇ ਦੇਖੀ ਮਾਵਾਂ ਕਿਹਨੂੰ ਕਹਿੰਦੇ। ਮਾਵਾਂ ਕਿਹਨੂੰ ਕਹਿੰਦੇ। ਹਾਂਜੀ, ਕੀ ਬਾਤ। ਸ਼ੌਰ ਭਾਈ, ਬਹੁਤ ਸ਼ੁਕਰੀਆ ਤੁਹਾਡੀ ਮੁਹੱਬਤ ਦਾ, ਪਿਆਰ ਦਾ, ਤੁਸੀਂ ਟਾਈਮ ਦਿੱਤਾ। ਤੇ ਇਸੇ ਤਰ੍ਹਾਂ ਹੀ ਆਪਣੇ ਅਸੀਂ ਹਰ ਸਾਡੇ ਜਿਹੜਾ ਪੰਜਾਬ 'ਚ ਰਹਿੰਦਾ, ਜਿਨ੍ਹਾਂ ਦੇ ਮਾਪੇ ਪੰਜਾਬੀ, ਜਿਨ੍ਹਾਂ ਦੇ ਦਾਦਕੇ ਪੰਜਾਬੀ, ਜਿਨ੍ਹਾਂ ਦੀਆਂ ਜੱਦਾਂ ਪੰਜਾਬੀ, ਜੇ ਉਹਨਾਂ ਨੇ ਪੰਜਾਬੀ ਨੂੰ ਕਾਇਮ ਨਹੀਂ ਰੱਖਣਾ, ਤੇ ਉਹਨਾਂ ਆਪਣੇ ਵੱਡਿਆਂ ਦੇ ਨਾਂ ਨੂੰ ਕਾਇਮ ਨਹੀਂ ਰੱਖਣਾ। ਸੋ ਅਸੀਂ ਜੇ ਉਹਨਾਂ ਨੂੰ ਕਹਿੰਦੇ ਆ ਨਾ, ਹੁਣ ਸਮਝਦੇ ਆ
ਵੀ ਪੰਜਾਬੀ ਜ਼ੁਬਾਨ ਬੋਲਣ ਵਾਲਾ ਜਾਹਲ, ਇਹ ਸਮਝਿਆ ਜਾਂਦਾ ਨਾ। ਹਾਂਜੀ ਬਿਲਕੁਲ ਇਦਾਂ ਕਹਿੰਦੇ ਨਾ। ਇਦਾਂ ਹੀ ਫਿਰ ਇਹਦਾ ਮਤਲਬ ਵੀ ਅੱਗੇ ਗੱਲ ਹੋਣੀ ਸੀ ਫਿਰ ਤੁਹਾਡੇ ਵੱਡੇ ਜਾਹਲ ਸੀ, ਜਿਹੜਾ ਵੱਡਿਆਂ ਨੂੰ ਜਾਹਲ ਕਹਿੰਦਾ ਉਹ ਆਪ ਜਾਹਲ। ਇਦਾਂ ਹੀ ਸੋ ਇਹਨੂੰ ਅਸੀਂ ਜ਼ਿੰਦਾ ਰੱਖਣਾ ਜੀ। ਉਹਦੇ ਵਿੱਚ ਇਹਨਾਂ ਵਰਗੇ ਭਰਾਵਾਂ ਦੀ ਕੋਸ਼ਿਸ਼ ਅਸੀਂ ਮਾੜੀ ਚੰਗੀ ਕਰਦੇ ਰਹੀਦਾ ਤੇ ਕਰਦੇ ਹੀ ਰਵਾਂਗੇ। ਸੋ ਇਸ ਤਰ੍ਹਾਂ ਦੇ ਪੋਡਕਾਸਟ ਲੈ ਕੇ ਤੁਹਾਡੇ ਤੱਕ ਆਉਂਦੇ ਰਵਾਂਗੇ। ਅਗਲੇ ਪ੍ਰੋਗਰਾਮ ਤੱਕ ਦੀ ਦਿਓ ਇਜਾਜ਼ਤ, ਮਿਲਾਂਗੇ ਫਿਰ, ਰੱਬ ਰਾਖਾ।